ਅੱਜ ਦੇ ਹਿੰਦੂ ਨੂੰ ਇਉਂ ਲੱਗਦਾ ਕਿ ਸਾਰੀ ਦੁਨੀਆ ਸਾਡੇ ਪੈਰਾਂ ਹੇਠ। ਤੇ ਇਸ ਮਾਹੌਲ ਦੇ ਵਿੱਚ ਆਪਣੇ ਸੁਖਬੀਰ ਸਿੰਘ ਬਾਦਲ ਦੀ ਜੁੰਡਲੀ ਜਾਂ ਹੋਰ ਜਦੋਂ ਚਾਹੁੰਦੇ ਆ ਵੀ ਆਪਾਂ ਬੀਜੇਪੀ ਨਾਲ ਸਾਂਝ ਪਾ ਕੇ, ਬੀਜੇਪੀ ਤਾਂ ਕੱਟੜ ਬ੍ਰਾਹਮਣਵਾਦੀ ਪਾਰਟੀ ਆ, ਅਗਲੇ ਕਾਂਗਰਸ ਜਿਹੜੀ ਆ ਜਿਹਨੂੰ ਕਿਹਾ ਜਾਂਦਾ ਸੈਕੂਲਰ, ਆਪਾਂ ਤਾਂ ਉਹਦੇ ਤੋਂ ਛਿੱਤਰ ਖਾ ਚੁੱਕੇ ਆ, ਉਹਦਾ ਆਪਾਂ ਰੰਗ ਰੂਪ ਦੇ ਚੁੱਕੇ ਆ। ਦਰਬਾਰ ਸਾਹਿਬ ਤੇ ਅਟੈਕ ਤੇ ਗਲਾਂ 'ਚ ਟਾਇਰ ਕਿਹਨੇ ਪਾਏ ਸੀ? ਉਹ ਸੈਕੂਲਰ ਕਹਾਉਣ ਵਾਲਿਆਂ ਨੇ ਪਾਏ। ਆਮ ਆਦਮੀ ਪਾਰਟੀ ਜਿਹਦੇ ਉੱਤੇ ਲੋਕਾਂ ਨੂੰ ਬਾਹਲਾ ਹੀ ਭਰੋਸਾ ਸੀ ਵੀ ਇਹ ਕਾਂਗਰਸ ਤੇ ਬੀਜੇਪੀ ਤੇ ਬਾਦਲ ਦਲ ਵਾਲਿਆਂ ਨਾਲੋਂ ਬਹੁਤ ਵਧੀਆ ਨਿਕਲਣਗੇ, ਇਹਨਾਂ ਨੇ ਵੀ ਆਪਾਂ ਨੂੰ ਦਿਨੇ ਤਾਰੇ ਦਿਖਾ। ਸੋ ਜਿਹੜੀ ਅਸਲੀ ਗੱਲ ਆ ਉਹ ਇਹ ਆ ਕਿ ਖਾਲਿਸਤਾਨ ਬਗੈਰ ਸਿੱਖਾਂ ਦਾ ਗੁਜ਼ਾਰਾ ਨਹੀਂ ਹੈ। ਅਗੇ ਜੀ ਪਹਿਲੋਂ ਖਾਲਸੇ ਬਣ ਜਾਓ ਫੇਰ ਖਾਲਿਸਤਾਨ ਬਣੂਗਾ। ਕੀ ਅੰਗਰੇਜ਼ ਈਸਾਈ ਜਿਹੜੇ ਆ ਉਹ ਆਪਦੇ ਧਰਮ ਦੀ ਮਰਿਆਦਾ 'ਚ ਸਾਰੇ ਪੱਕੇ ਨੇ? ਇੰਨੇ ਮੁਲਕ ਨੇ ਉਹਨਾਂ ਕੋਲ। ਆ ਹਿੰਦੂ ਨੇ, ਕੀ ਸਾਰੇ ਹਿੰਦੂ ਆਪਦੇ ਧਰਮ ਦੀ ਮਰਿਆਦਾ 'ਚ ਪੱਕੇ ਨੇ? ਪੱਕੇ ਤਾਂ ਉਹ ਨਹੀਂ ਹੋ ਸਕੇ ਜਿਨ੍ਹਾਂ ਕੋਲੇ ਮੁਲਕ ਵਾ, ਰਾਜ ਭਾਗ ਆ। ਤੇ ਜਿਨ੍ਹਾਂ ਕੌਮਾਂ ਕੋਲੇ ਰਾਜ ਭਾਗ ਨਾ ਹੋਣ, ਜਿਨ੍ਹਾਂ ਦੇ ਉੱਤੇ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੋਵੇ ਕਿ ਇਹਨਾਂ ਤੋਂ ਇਹਨਾਂ ਦਾ ਧਰਮ ਛੁਡਵਾਉਣਾ ਹੈ, ਪਤਤ ਕਰਨੇ ਆ, ਉਹਨਾਂ ਦੇ ਬਾਰੇ ਇਹ ਗੱਲ ਕਹਿਣੀ ਕਿ ਫੇਰ ਖਾਲਿਸਤਾਨ ਦੀ ਗੱਲ ਕਰਿਓ, ਪਹਿਲਾਂ ਖਾਲਸੇ ਸਜੋ। ਇਹਦਾ ਇੱਕ ਟਰੈਪ ਵਾਲੀ ਗੱਲ ਹੋ ਗਈ, ਮੱਕੜ ਜਾਲ। ਫਸੇ ਰਹੋ, ਇਹਦੇ ਚ ਉਲਝੇ ਰਹੋ। ਨਾ ਪੂਰੀ ਦੀ ਪੂਰੀ ਕੌਮ ਅੰਮ੍ਰਿਤਧਾਰੀ ਹੋਵੇ, ਖਾਲਸੇ ਸਜਣ, ਤੇ ਨਾ ਤੁਸੀਂ ਖਾਲਿਸਤਾਨ ਵਾਲੇ ਪਾਸੇ ਆਵੋ। ਮਰਿਆਦਾ ਵਿੱਚ ਪਰਪੱਕ ਹੋਣਾ ਜ਼ਰੂਰੀ ਆ, ਪਰ ਜਦੋਂ ਤੁਸੀਂ ਇਹ ਕਹਿ ਕੇ ਟਰੈਪ ਵਿੱਚ ਫਸਦੇ ਹੋ ਕਿ ਪਹਿਲਾਂ ਖਾਲਸੇ ਤਾਂ ਬਣਾ ਲਓ ਫੇਰ ਖਾਲਿਸਤਾਨ ਬਣਾ ਲਾਂਗੇ, ਇਹ ਬਹੁਤ ਜ਼ਿਆਦਾ ਇੱਕ ਉਲਝਾਉਣ ਵਾਲੀ ਗੱਲ। ਜਦੋਂ ਦੁਸ਼ਮਣ ਨਾਲ ਲੜਦੇ ਹੋਈਏ ਉਦੋਂ ਸਾਡੇ ਸਾਂਝ ਬਣਦੀ ਆ, ਉਦੋਂ ਸਾਡੀਆਂ ਘਾਟਾਂ, ਕਮਜ਼ੋਰੀਆਂ, ਔਗਣ, ਉਹ ਸਾਰਾ ਕੁਝ ਪਿੱਛੇ ਰਹਿ ਜਾਂਦਾ। ਉਦੋਂ ਸਾਡੀ ਲੜਾਈ ਸਿੱਧੀ ਦੁਸ਼ਮਣ ਨਾਲ ਹੁੰਦੀ। ਇਸ ਮੌਕੇ ਵੀ ਜੇਕਰ ਸਾਡੀ ਲੜਾਈ ਦੁਸ਼ਮਣ ਨਾਲ ਵੱਧ ਜਾਵੇ, ਜੇ ਅਸੀਂ ਖਾਲਿਸਤਾਨ ਦਾ ਸੰਘਰਸ਼ ਭਖਾ ਸਕੀਏ, ਤਾਂ ਯਕੀਨਨ ਤੌਰ ਤੇ ਸਾਡੇ ਜਿਹੜੇ ਆ ਅੰਦਰੂਨੀ ਮਸਲੇ ਨੇ ਇਹ ਕਿਤੇ ਲੱਭਣ ਹੀ ਨਾ। ਖਾੜਕੂ ਲਹਿਰ ਤੋਂ ਬਾਅਦ ਸਾਡੀ ਕੌਮ ਦੇ ਵਿੱਚ ਬੇਅੰਤ ਇਹੋ ਜਿਹੇ ਸਵਾਲ ਲਿਆ ਕੇ ਸੁੱਟ ਦਿੱਤੇ ਗਏ ਨੇ ਜਿਨ੍ਹਾਂ 'ਚ ਅਸੀਂ ਖਾਨਾ ਜੰਗੀ ਦੇ ਪੱਧਰ ਤੇ ਜਾ ਫਸੇ। ਸੋ ਜੇਕਰ ਕੌਮ ਨੇ ਅੱਗੇ ਵਧਣਾ ਤਾਂ ਇਹਨਾਂ ਚੱਕਰਾਂ ਚੋਂ ਨਿਕਲਣਾ ਪਊਗਾ ਕਿ ਜੀ ਫਲਾਨੀ ਪਾਰਟੀ ਨੂੰ ਜਿਤਾ ਲਈਏ ਤਾਂ ਗੱਲ ਬਣ ਜੂ। ਜਿਤਾ ਤੁਸੀਂ ਚਾਹੇ ਇਮਾਨਦਾਰ ਨੂੰ ਵੀ ਲਵੋ, ਕੁਝ ਨਹੀਂ ਬਣ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣੇ ਦੀ ਜਿਮਨੀ ਚੋਣ ਦੇ ਨਤੀਜੇ ਆ ਚੁੱਕੇ ਆ। ਜਿਵੇਂ ਕਿ ਆਪਾਂ ਨੂੰ ਆਸ ਸੀ ਉਹੀ ਨਤੀਜੇ ਨਿਕਲੇ ਆ। ਉਹ ਆਮ ਆਦਮੀ ਪਾਰਟੀ ਜਿਹਦੇ ਤੋਂ ਪੰਜਾਬ ਦੇ ਲੋਕ ਰੱਜ ਕੇ ਦੁਖੀ, ਜਿਹਦੇ ਏਜੰਡੇ, ਜਿਹਦੀ ਲੀਡਰਸ਼ਿਪ, ਜਿਹਦਾ ਸਾਰਾ ਕੁਝ ਹੀ ਇਸ ਟਾਈਮ ਲੋਕਾਂ ਨੂੰ ਰੱਜ ਕੇ ਦੁਖੀ ਕਰ ਰਿਹਾ, ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ। ਤੇ ਲੁਧਿਆਣੇ ਦੀ ਇਹ ਜਿਹੜੀ ਸੀਟ ਆ, ਇਹਦੇ ਜਿੱਤਣ ਦੇ ਅਰਥ ਜਿਹੜੇ ਆ ਉਹ ਬੜੇ ਖਤਰਨਾਕ ਨੇ ਸਾਡੀ ਕੌਮ ਲਈ, ਪੰਥ ਲਈ, ਪੰਜਾਬ ਲਈ। ਤੇ ਇਸ ਗੱਲ ਦੇ ਉੱਤੇ ਚਰਚਾ ਕਰਨੀ ਬਣਦੀ ਆ ਕਿ ਇਸ ਤਰੀਕੇ ਨਾਲ ਜਦੋਂ ਪੰਜਾਬ ਦੇ ਵਿੱਚ ਉਹ ਸਿਆਸੀ ਧਿਰਾਂ ਜਿੱਤਣ ਜਿਹੜੀਆਂ ਧਿਰਾਂ ਦਾ ਪੂਰਨ ਤੌਰ ਤੇ ਪੰਥ ਨਾਲ ਜਾਂ ਪੰਜਾਬ ਨਾਲ ਕੋਈ ਸਰੋਕਾਰ ਨਹੀਂ। ਪਹਿਲਾਂ ਤਾਂ ਚਲੋ ਵਹਿਮ ਸੀਗਾ ਜਦੋਂ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸੱਤਾ 'ਚ ਨਹੀਂ ਸੀ ਆਈ। ਹੁਣ ਤਾਂ 3.5 ਸਾਲ ਬੀਤ ਗਏ ਤੇ ਕੋਈ ਵੀ ਇਹੋ ਜਿਹਾ ਮਸਲਾ ਜਿਹਦੇ ਉੱਤੇ ਸਾਡੀ ਕੌਮ ਦੀ, ਸਾਡੀ ਪੰਜਾਬ ਦੀ ਕੋਈ ਗੱਲ ਹੋਵੇ, ਉਹਦੇ ਉੱਤੇ ਕਦੇ ਇਹਨਾਂ ਨੇ ਕੋਈ ਸਹੀ ਸਾਰਥਕ ਅਪਰੋਚ ਨਹੀਂ ਰੱਖੀ। ਮਸਲਾ ਚਾਹੇ ਉਹ ਦਰਿਆਈ ਪਾਣੀਆਂ ਦਾ, ਚਾਹੇ ਉਹ ਬਰਗਾੜੀ ਬਾਈਬਲ ਕਾਂਡ ਦਾ, ਤੇ ਚਾਹੇ ਕੋਈ ਹੋਰ। ਹਾਂ, ਪੈਸੇ ਖਰਚ ਕੇ ਮਸ਼ਹੂਰੀਆਂ ਜਿੰਨੀਆਂ ਮਰਜ਼ੀ ਕਰਾ ਲਓ ਤੇ ਹੋਰ ਅਡੰਬਰ, ਪਖੰਡ, ਪਰ ਲੋਕ ਜਿਹੜੇ ਨੇ ਫਿਰ ਵੀ ਇਸ ਪਾਰਟੀ ਨੂੰ ਜੇ ਵੋਟ ਪਾ ਰਹੇ ਨੇ ਤੇ ਜੇ ਬਾਕੀ ਪਾਰਟੀਆਂ ਦੇ ਵਿੱਚ ਉਹਨਾਂ ਦਾ ਯਕੀਨ ਨਹੀਂ ਵੱਧ ਰਿਹਾ ਤਾਂ ਇਹਦੇ ਅਰਥ ਜਿਹੜੇ ਨੇ ਉਹ ਕੀ ਬਣਦੇ ਆ। ਸਾਨੂੰ ਕੋਈ ਫਰਕ ਨਹੀਂ ਸੀ ਪੈਂਦਾ ਜੇਕਰ ਬੀਜੇਪੀ ਜਿੱਤ ਜਾਂਦੀ, ਜੇਕਰ ਕਾਂਗਰਸ ਜਿੱਤ ਜਾਂਦੀ, ਸਾਨੂੰ ਕੀ ਫਰਕ ਪੈਂਦਾ। ਬੇਸ਼ੱਕ ਦੀ ਬਾਦਲ ਦਲ ਵੀ ਜਿੱਤ ਜਾਂਦਾ, ਪਰ ਜਿਹੜੀ ਇਹ ਬਾਕੀਆਂ ਦੀ ਹਾਰ ਤੇ ਆਪ ਦੀ ਜਿੱਤ ਵਾ ਆਮ ਆਦਮੀ ਪਾਰਟੀ ਦੀ, ਇਹਦੇ ਉੱਤੇ ਤਬਸਰਾ ਕਰਨਾ ਬਣਦਾ ਹੈ। ਉਹ ਇਸ ਕਰਕੇ ਕਰਨਾ ਬਣਦਾ
ਬਈ ਜਿਹੜੀ ਬਾਦਲ ਦਲ ਦੀ ਸਥਿਤੀ ਆ, ਜਿਹਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਕਿ ਕੀ ਬਣੂਗਾ, ਉਸ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਤੇ ਉਸ ਪਾਰਟੀ ਦੇ ਆਗੂ ਨੂੰ ਬਹੁਤ ਘੱਟ ਵੋਟ ਮਿਲੇ ਆ। ਤੇ ਨਾਲ ਦੀ ਨਾਲ ਇਹ ਗੱਲ ਹੈ ਕਿ ਜਿਹੜੀ ਇਹ ਵੋਟ ਆ, ਇਹ ਸਰਦਾਰ ਪਰਉਪਕਾਰ ਸਿੰਘ ਘੁੰਮਣ, ਜਿਹੜੇ ਵਕੀਲ ਸਾਹਿਬ ਨੇ, ਜਿਨ੍ਹਾਂ ਦੇ ਪਰਿਵਾਰ ਦੀ ਕਮਾਈ ਆ, ਜਿਹੜੇ ਉੱਥੇ ਲੋਕਾਂ ਦੇ ਵਿੱਚ ਆਪਦਾ ਆਧਾਰ ਵਕਾਰ ਬਣਾਈ ਬੈਠੇ ਆ, ਇਹ ਉਹਨਾਂ ਦੀ ਕਮਾਈ ਹੈ। ਇੱਥੋਂ ਤੱਕ ਲੋਕ ਕਹਿ ਰਹੇ ਨੇ ਕਿ ਜੇ ਕਿਤੇ ਐਡਵੋਕੇਟ ਘੁੰਮਣ ਆਜ਼ਾਦ ਉਮੀਦਵਾਰ ਖੜ ਜਾਂਦੇ ਤਾਂ ਹੋਰ ਵੱਧ ਵੋਟ ਮਿਲ ਜਾਣੀ ਸੀ। ਯਾਨੀ ਕਿ ਜਿੰਨੀ ਵੋਟ ਉਹਨਾਂ ਨੂੰ ਪਈ ਆ, ਇਹਦੇ ਨਾਲੋਂ ਦੁੱਗਣੀ ਵੋਟ ਤਾਂ ਕਹਿੰਦੇ ਉਹ ਆਜ਼ਾਦ ਉਮੀਦਵਾਰ ਹੋਣ ਦੇ ਨਾਤੇ ਲੈ ਸਕਦੇ ਸੀ, ਜਿੱਤਦੇ ਚਾਹੇ ਫੇਰ ਵੀ। ਪਰ ਜਿਹੜੀ ਇੰਨੀ ਘੱਟ ਵੋਟ ਪਈ ਆ, ਉਹਦੇ ਜਦੋਂ ਕਾਰਨਾਂ ਦੀ ਗੱਲ ਕਰਦੇ ਆ ਤਾਂ ਲੋਕ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੇ ਜੋ ਮਾਹੌਲ ਸਿਰਜਿਆ ਹੋਇਆ, ਜਿਸ ਤਰੀਕੇ ਨਾਲ 2 ਦਸੰਬਰ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਰੋਲਿਆ ਹੋਇਆ, ਜਿਸ ਤਰੀਕੇ ਨਾਲ ਬੀਜੇਪੀ ਅਤੇ ਬਾਦਲ ਦਲ ਦੇ ਸੰਬੰਧਾਂ ਵਿਚਾਲੇ ਗੜਬੜਾਂ ਨੇ, ਜਿਸ ਤਰੀਕੇ ਨਾਲ ਪਿਛਲੇ ਸਮਿਆਂ 'ਚ ਰਾਜ ਭਾਗ ਦੌਰਾਨ ਬਹੁਤ ਵੱਡੀਆਂ ਖਤਰਨਾਕ ਭਿਆਨਕ ਗਲਤੀਆਂ ਕੀਤੀਆਂ ਨੇ, ਉਹ ਸਾਰਾ ਕੁਝ ਰਲਾ ਕੇ ਇਹੀ ਵੋਟਰ ਨੂੰ ਮਜਬੂਰ ਕਰਦਾ ਕਿ ਇਹਨਾਂ ਨੂੰ ਵੋਟ ਨਾ ਪਾ ਬੈਠੇ। ਪਰ ਜੇ ਕਹੀਏ ਵੀ ਕੋਈ ਸਬਕ ਸਿੱਖਣ ਵਾਲੀ ਗੱਲ ਆ, ਤਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਹੜਾ ਪੂਰਾ ਭਿੜਿਆ ਆਮ ਆਦਮੀ ਪਾਰਟੀ ਨਾਲ, ਜੇ ਕਿਸੇ ਦਾ ਮੁਕਾਬਲਾ ਸੀ ਅੱਜ, ਤਾਂ ਉਹ ਭਾਰਤ ਭੂਸ਼ਣ ਆਸ਼ੂ ਦਾ ਸੀ। ਦੋਨੇ ਪਾਰਟੀਆਂ ਪੂਰੀਆਂ ਭਿੜੀਆਂ ਨੇ। ਪਰ ਇਹਦੇ ਜਦੋਂ ਚੋਣਾਂ ਦੀ ਗਿਣਤੀ ਹੋ ਰਹੀ ਸੀ ਤਾਂ ਲੋਕ ਚਿੰਤਾ ਪ੍ਰਗਟ ਕਰ ਰਹੇ ਸੀ ਬਈ ਇਹਦਾ ਮਤਲਬ ਤਾਂ ਇਹ ਆ ਕਿ ਜਿਹੜੀਆਂ ਇਸ ਤੋਂ ਬਾਅਦ 'ਚ 1.5 ਸਾਲ ਬਾਅਦ ਜਨਰਲ ਚੋਣਾਂ ਹੋਣੀਆਂ ਪੰਜਾਬ ਦੀਆਂ, ਵਿਧਾਨ ਸਭਾ ਦੀਆਂ, ਉਹਦੇ ਵਿੱਚ ਵੀ ਫਿਰ ਕਾਂਗਰਸ ਅਤੇ ਆਪ ਦਾ ਮੁਕਾਬਲਾ ਹੋ। ਲੋਕ ਇਹ ਚਿੰਤਾ ਕਰ ਰਹੇ ਨੇ ਕਿ ਅਸਲ ਵਿੱਚ ਤਾਂ ਅਕਾਲੀ ਦਲ ਦਾ ਹੋਣਾ ਚਾਹੀਦਾ ਵੀ ਅਕਾਲੀ ਦਲ ਬਾਕੀ ਪਾਰਟੀਆਂ ਦੇ ਮੁਕਾਬਲੇ ਤੇ ਹੈ। ਪਰ ਅਕਾਲੀ ਦਲ ਜਦੋਂ ਬਾਦਲ ਦਲ ਬਣ ਕੇ ਰਹਿ ਗਿਆ, ਉਸ ਮੌਕੇ ਤਾਂ ਫਿਰ ਇਹੀ ਕੁਝ ਹੋਣਾ ਸੀ ਜਿਹੜਾ ਅੱਜ ਹੋਇਆ। ਸੋ ਜਿਹੜੀ ਲੋਕਾਂ ਨੂੰ ਅੱਜ ਟੱਕਰ ਦਿਖੀ, ਉਹ ਕਾਂਗਰਸ ਅਤੇ ਆਪ 'ਚ ਦਿਖੀ ਤੇ ਗਾਂ ਵੀ ਕਾਂਗਰਸ ਵਿੱਚ ਤੇ ਆਪ ਵਿੱਚ ਹੋਊ। ਕਾਂਗਰਸ ਜਿੱਤ ਜੇ, ਆਪ ਜਿੱਤ ਜੇ, ਸਾਨੂੰ ਪੰਥਕ ਜਾਂ ਖਾਲਿਸਤਾਨੀ ਲੋਕਾਂ ਨੂੰ ਤਾਂ ਕੀ ਫਰਕ ਪੈਂਦਾ, ਸਾਡੇ ਨਾਲ ਤਾਂ ਇੱਕੋ ਜਿਹਾ ਹੀ ਕਰਦੇ ਆ ਇਹ। ਪਰ ਜਿਹੜਾ ਇਸ ਖੇਡ ਦੇ ਵਿੱਚੋਂ ਅਕਾਲੀ ਦਲ ਮਨਫੀ ਕਰ ਦਿੱਤਾ, ਉਹ ਬਾਦਲ ਪਰਿਵਾਰ ਦੀ, ਬਾਦਲ ਜੁੰਡਲੀ ਦੀ ਐਡੀ ਵੱਡੀ ਵਜਰ ਗਲਤੀ ਆ, ਜਿਹਨੂੰ ਅਜੇ ਨਾ ਤਾਂ ਉਹ ਸਮਝਣ ਨੂੰ ਤਿਆਰ ਨੇ, ਨਾ ਇਹਦੇ ਉੱਤੇ ਕੋਈ ਗੱਲ ਸੁਣਨ ਨੂੰ ਤਿਆਰ ਨੇ। ਇੱਕ ਪਾਸੇ ਭਾਰਤ ਭੂਸ਼ਣ ਆਸ਼ੂ ਨੇ ਹਾਰਨ ਤੋਂ ਬਾਅਦ ਆਪਦੀ ਪਾਰਟੀ ਦੇ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਾਰਨ ਜਿਹੜੇ ਮਰਜ਼ੀ ਹੋਣ, ਉਹਨੇ ਅਸਤੀਫਾ ਦੇ ਕੇ ਇੱਕ ਵਾਰੀ ਆਪਦੀ ਜਿਹੜੀ ਆ ਬੜਕ ਉਹ ਮਾਰਤੀ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਉਹ ਅਜੇ ਵੀ ਆਪਦੀ ਪਾਰਟੀ ਨੂੰ, ਆਪਦੇ ਅਹੁਦੇ ਨੂੰ ਉਵੇਂ ਚਿੰਬੜਿਆ ਹੋਇਆ। ਇੱਕ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦਾ ਨਾਂ ਇਸ ਪਾਰਟੀ ਲਈ ਇੱਕ ਬਹੁਤ ਭਾਰਾ ਇਹੋ ਜਿਹਾ ਪੱਥਰ ਬਣ ਗਿਆ, ਜਿਹੜਾ ਉਹਨੂੰ ਸਮੁੰਦਰ ਦੇ ਵਿੱਚ ਡੂੰਘਾ ਡੁਬੋਈ ਜਾਂਦਾ। ਜਿੰਨਾ ਟਾਈਮ ਇਸ ਪੱਥਰ ਨੂੰ ਵਿੱਚੋਂ ਕੱਢਿਆ ਨਹੀਂ ਜਾਂਦਾ, ਗਲੋਂ ਲਾਹਿਆ ਨਹੀਂ ਜਾਂਦਾ, ਪਾਰਟੀ ਦਾ ਹਾਲ ਕਦੇ ਵੀ ਸੁਧਰਨਾ ਨਹੀਂ। ਹੁਣ ਇੱਕ ਪਾਸੇ ਤਾਂ ਸਾਰਾ ਪੰਜਾਬ ਜਿਹੜਾ ਹੈ ਉਹ ਉਡੀਕ ਰਿਹਾ ਕਿ ਇਹਨਾਂ ਵੋਟਾਂ ਦੇ ਨਤੀਜਿਆਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਉਹ ਸੋਚਣ ਵਿਚਾਰਨਗੇ। ਪਰ ਕੰਮ ਉਲਟ ਹੋ ਗਿਆ। ਅੱਜ ਸਾਰਿਆਂ ਨੇ ਖਬਰਾਂ ਆਪਾਂ ਪੜ੍ਹ ਹੀ ਲਈਆਂ ਕਿ ਗਿਆਨੀ ਗੁਰਮੁਖ ਸਿੰਘ, ਜਿਹੜੇ ਉਹਨਾਂ ਪੰਜਾਂ ਵਿੱਚੋਂ ਇੱਕ ਨੇ ਜਿਨ੍ਹਾਂ 5 ਸਿੰਘ ਸਾਹਿਬਾਨ ਨੇ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਸੀ, ਜਿਨ੍ਹਾਂ ਦੇ ਖਿਲਾਫ ਸਿੱਖ ਜਗਤ ਵਿੱਚ ਓੜਕਾਂ ਦਾ, ਅੰਤਾਂ ਦਾ ਰੋਹ ਰਿਹਾ, ਉਸ ਗਿਆਨੀ ਗੁਰਮੁਖ ਸਿੰਘ ਨਾਲ ਬੜਾ ਕੁਝ ਬੀਤੇ ਸਮੇਂ ਵਿੱਚ ਹੋਇਆ। ਪਰ ਅੱਜ ਉਹ ਹੈੱਡ ਗ੍ਰੰਥੀ ਦੀ ਸੇਵਾ ਉਹਨਾਂ ਨੂੰ ਮੁੜ ਸੰਭਾਲ ਦਿੱਤੀ ਗਈ। ਤੇ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ 2 ਦਸੰਬਰ ਨੂੰ
ਅਕਾਲ ਤਖਤ ਸਾਹਿਬ ਤੋਂ ਜਦੋਂ ਹੁਕਮਨਾਮਾ ਸੁਣਾਇਆ ਗਿਆ, ਉਸ ਮੌਕੇ ਇਹ ਕਿਹਾ ਗਿਆ ਸੀ ਕਿ ਇਹਨਾਂ ਜਥੇਦਾਰ ਗੁਰਬਚਨ ਸਿੰਘ ਨੇ ਤੇ ਜਥੇਦਾਰ ਗੁਰਮੁਖ ਸਿੰਘ ਨੇ, ਇਹਨਾਂ ਨੇ ਪੂਰਾ ਸੱਚ ਨਹੀਂ ਸੁਣਾਇਆ। ਇਹਨਾਂ ਨੇ ਲਿਖਤੀ ਤੌਰ ਦੇ ਉੱਤੇ ਆਪਦੀ ਗੱਲ ਜਿਹੜੀ ਆ ਉਹ ਮੁਕੰਮਲ ਤੌਰ ਤੇ ਪੇਸ਼ ਨਹੀਂ ਕੀਤੀ। ਇਹਨਾਂ ਦੇ ਸਪਸ਼ਟੀਕਰਨ ਤੋਂ ਅਕਾਲ ਤਖਤ ਸਾਹਿਬ ਨੂੰ ਕੋਈ ਤਸੱਲੀ ਨਹੀਂ। ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਇਹਦੇ ਵਿੱਚ ਲਿਖਿਆ ਗਿਆ ਸੀ ਕਿ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਗੱਡੀਆਂ, ਮੁਲਾਜ਼ਮ ਸਹੂਲਤਾਂ ਵਾਪਸ ਲਈਆਂ ਜਾਣ, ਗਿਆਨੀ ਗੁਰਮੁਖ ਸਿੰਘ ਦੀ ਬਦਲੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਬਾਹਰ ਕੀਤੀ ਜਾਵੇ ਤੇ ਕਿਸੇ ਵੀ ਤਖਤ ਸਾਹਿਬ ਜੀ ਉੱਤੇ ਨਾ ਲਾਇਆ ਜਾਵੇ ਜਿੰਨਾ ਚਿਰ ਇਹ ਤਿੰਨੇ ਪੇਸ਼ ਹੋ ਕੇ ਪੰਥ ਪਾਸੋਂ ਮਾਫੀ ਨਹੀਂ ਮੰਗਦੇ। ਇਹਨਾਂ ਉੱਤੇ ਜਨਤਕ ਸਮਾਗਮ ਵਿੱਚ ਬੋਲਣ ਤੇ ਰੋਕ ਲਗਾਈ ਜਾਂਦੀ ਹੈ। ਇਹਨਾਂ ਦੇ ਬਾਰੇ ਇੱਕ ਗੱਲ ਉਦੋਂ ਇਹ ਵੀ ਕੀਤੀ ਗਈ ਸੀ ਕਿ ਜਿਹੜਾ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਜਿਹਦੇ ਤੋਂ ਅਕਾਲ ਤਖਤ ਸਾਹਿਬ ਨੂੰ ਤਸੱਲੀ ਨਹੀਂ, ਉਹ ਪੂਰੇ ਸਿੱਖ ਜਗਤ ਲਈ ਪਬਲਿਕ ਕੀਤਾ ਜਾਊਗਾ। ਪਰ ਬਾਦਲ ਕਿਆ ਨੇ ਸ਼੍ਰੋਮਣੀ ਕਮੇਟੀ ਨੂੰ ਰੋਕਤਾ। ਉਹਨਾਂ ਨੇ ਤਾਂ ਜਥੇਦਾਰੀ ਲਾ ਕੇ ਉਹ ਮਾਰੇ। ਉਹ 2 ਦਸੰਬਰ ਵਾਲਾ ਉਹ ਹੁਕਮਨਾਮਾ ਜਿਹੜਾ ਬਾਦਲ ਕਿਆ ਨੇ ਨਹੀਂ ਮੰਨਿਆ, ਉਹ ਗਿਆਨੀ ਗੁਰਮੁਖ ਸਿੰਘ ਨੇ ਵੀ ਨਹੀਂ ਪੂਰਨ ਤੌਰ ਤੇ ਮੰਨਿਆ। ਤੇ ਅੱਜ ਬਾਦਲ ਕਿਆਂ ਦੀ ਸ਼ਹਿ ਨਾਲ ਗਿਆਨੀ ਗੁਰਮੁਖ ਸਿੰਘ ਦੁਬਾਰਾ ਫੇਰ ਹੈੱਡ ਗ੍ਰੰਥੀ ਦੀ ਸੇਵਾ ਤੇ ਆ ਗਿਆ। ਹੁਣ ਜਿਹੜੇ ਬੰਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਸਮਝੇ ਜਾ ਰਹੇ ਨੇ, ਜਿਹੜੇ ਕਹਿੰਦੇ ਆ ਕਿ ਅਸੀਂ ਤਾਂ ਵੈਸੇ ਹੀ ਮੰਨ ਗਏ, ਸੁਖਬੀਰ ਕਹਿੰਦਾ ਉੱਥੇ ਮੁਕਤਸਰ ਜਾ ਕੇ ਮੈਂ ਤਾਂ ਵੈਸੇ ਹੀ ਮੰਨ ਗਿਆ ਸੀ, ਕਹਿੰਦਾ ਮੇਰੀ ਕੋਈ ਗਲਤੀ ਨਹੀਂ। ਸੋ ਇਹੋ ਜਿਹੇ ਲੋਕ ਜਿਹੜੇ ਖਾਲਸਾ ਪੰਥ ਦੇ ਦਿਲੋਂ ਲੈ ਗਏ ਨੇ, ਉਹਨਾਂ ਨੂੰ ਵੋਟ ਪਾਉਣੀ ਕਾਹਤੋਂ ਆ ਤੇ ਕਿਹਨੇ? ਸੋ ਜਿਹੜਾ ਇਹ ਸਾਰਾ ਚੱਲ ਰਿਹਾ ਚੱਕਰ ਵੋਟਾਂ ਵਾਲਾ, ਇਹਦੇ ਵਿੱਚ ਜੇ ਕਿਤੇ ਆਮ ਆਦਮੀ ਪਾਰਟੀ ਜਿਹੜਾ ਕੁਝ ਉਹ ਕਰ ਰਹੀ ਹੈ, ਇਹਦੀ ਥਾਂ ਤੇ ਅਕਾਲੀ ਦਲ ਹੁੰਦਾ, ਅਸਲ ਅਕਾਲੀ ਦਲ, ਤਾਂ ਗਰੰਟੀ ਨਾਲ ਅੱਜ ਉਹਦੀ ਜ਼ਮਾਨਤ ਜ਼ਬਤ ਹੋਣੀ ਸੀ। ਪਰ ਕੰਮ ਉਲਟ ਹੋਇਆ ਪਿਆ। ਅੱਜ ਤਾਂ ਇਹ ਕਹਿਣ ਵਾਲੀ ਗੱਲ ਆ ਵੀ ਚਾਹੇ ਜਿਹੜੀ ਪਾਰਟੀ ਮਰਜ਼ੀ ਜਿੱਤੀ ਹੈ, ਪਰ ਹਾਰਿਆ ਪੰਜਾਬ ਆ ਤੇ ਦਿੱਲੀ ਜਿੱਤ ਗਈ। ਤੇ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਹੈ ਕਿ ਬਾਦਲ ਦਲ ਦੇ ਅੱਜ ਦੂਜੀ ਵਾਰ ਆ ਜਿਹੜਾ ਉਮੀਦਵਾਰ ਹਾਰਿਆ ਪਰਉਪਕਾਰ ਸਿੰਘ ਘੁੰਮਣ ਐਡਵੋਕੇਟ ਸਾਹਿਬ, ਇਹ ਉਵੇਂ ਹੀ ਆ ਜਿਵੇਂ ਸੰਗਰੂਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਾਦਲ ਦਲ ਦਾ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਹਾਰੇ ਸੀ। ਬੀਬੀ ਕਮਲਦੀਪ ਕੌਰ ਰਾਜੋਆਣਾ ਦੀ, ਉਹਨਾਂ ਦੀ ਭਰਾ ਦੀ ਸ਼ਹਾਦਤ, ਉਹਨਾਂ ਦੇ ਪਰਿਵਾਰ ਦੀ ਘਾਲਣਾ, ਭਾਈ ਰਾਜੋਆਣਾ ਦੀ ਕੁਰਬਾਨੀ, ਸਾਰਾ ਕੁਝ ਪੰਥ ਦੇ ਸਾਹਮਣੇ ਆ। ਪਰ ਫਿਰ ਵੀ ਲੋਕਾਂ ਨੇ ਵੋਟ ਨਹੀਂ ਸੀ ਪਾਈ। ਫਿਰ ਵੀ ਲੋਕਾਂ ਨੂੰ ਇਹ ਸੀ ਕਿ ਇਹ ਬਾਦਲ ਵੱਲੋਂ ਕਿਉਂ ਖੜੇ। ਅੱਜ ਪਰਉਪਕਾਰ ਸਿੰਘ ਘੁੰਮਣ ਦੇ ਬਾਰੇ ਵੀ ਲੋਕਾਂ ਦਾ ਇਹੀ ਆ ਕਿ ਇਹਦੇ ਨਾਲ ਤਾਂ ਤੁਸੀਂ ਆਜ਼ਾਦ ਖੜ ਜਾਂਦੇ। ਸੋ ਪਰਉਪਕਾਰ ਸਿੰਘ ਘੁੰਮਣ ਹੋਵੇ, ਬੀਬੀ ਕਮਲਦੀਪ ਕੌਰ ਰਾਜੋਆਣਾ ਹੋਵੇ, ਕੋਈ ਵੀ ਕੁਰਬਾਨੀ ਵਾਲਾ ਸਿੰਘ ਹੋਵੇ, ਬਾਦਲ ਦਲ ਵਾਲੇ ਜਿਹਨੂੰ ਮਰਜ਼ੀ ਖੜਾ ਕਰ ਲੈਣ, ਲੋਕ ਬਾਦਲ ਦਲ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਕੇ ਰਾਜੀ। ਇਹ ਗੱਲ ਬਾਦਲ ਦਲ ਵਾਲਿਆਂ ਨੂੰ ਸਮਝ ਲੈਣੀ ਚਾਹੀਦੀ। ਪਰ ਉਹ ਉਲਟਾ ਨਵੀਆਂ ਬਾਤਾਂ ਪਾਉਂਦੇ ਆ। ਪੰਥ ਦੀ, ਕੌਮ ਦੀ ਪਰਵਾਹ ਨਹੀਂ। ਤੇ ਸਿੱਖ ਜਿਹੜਾ ਇਸ ਮੌਕੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਇਸ ਜਿੱਤ ਤੋਂ ਬਾਅਦ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਆ, ਜਾਂ ਚਰਨਜੀਤ ਸਿੰਘ ਬਰਾੜ ਆ, ਜਾਂ ਜਿਹੜੇ ਹੋਰ ਇਹਨਾਂ ਦੇ ਸਤਾਏ ਹੋਏ, ਦੁਰਕਾਰੇ ਹੋਏ, ਇਹਨਾਂ ਦੇ ਖਪਾਏ ਹੋਏ ਲੀਡਰ ਨੇ, ਉਹ ਸਾਰੇ ਫਿਰ ਤਸੱਲੀ ਮਹਿਸੂਸ ਕਰਦੇ ਹੋਣੇ ਆ ਵੀ ਸਾਡੇ ਤੋਂ ਬਗੈਰ ਤੁਸੀਂ ਲਾ ਲਿਆ ਚਾਹ ਹੁਣ। ਤੇ ਸਭ ਤੋਂ ਜਿਹੜੀ ਮਾੜੀ ਗੱਲ ਇਸ ਸਾਰੇ ਦਿਨ ਵਿੱਚ ਲੱਗੀ, ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੱਗਾਂ ਦਾੜਿਆਂ ਵਾਲੇ, ਕਈ ਗਾਤਰੇ ਕਿਰਪਾਨਾਂ ਵਾਲੇ ਉਸ ਲੁਧਿਆਣੇ ਦੀ ਸੀਟ ਜਿੱਤਣ ਤੋਂ ਬਾਅਦ ਭੰਗੜੇ ਪਾ ਰਹੇ ਸੀ, ਖੁਸ਼ੀਆਂ ਮਨਾ ਰਹੇ ਸੀ ਕਿ ਇੱਕ ਦਿੱਲੀ ਦਾ ਲਾਲਾ ਕੇਜਰੀਵਾਲ
ਰਾਜ ਸਭਾ 'ਚ ਜਾਊਗਾ, ਇੱਕ ਲਾਲਾ ਅਸੀਂ ਜਿਤਾ ਲਿਆ, MLA ਬਣਾ ਲਿਆ, ਤੇ ਇਹ ਕੋਈ ਉਹਨਾਂ ਨੂੰ ਸ਼ਰਮ ਹੈ ਨਹੀਂ ਕਿ ਅਸੀਂ ਪੰਜਾਬ ਦਾ, ਪੰਥ ਦਾ, ਕੌਮ ਦਾ ਕਿਵੇਂ ਨੁਕਸਾਨ ਕਰ ਰਹੇ। ਇਹ ਗੱਲ ਦੇਖ ਕੇ ਚੇਤੇ ਆ ਰਹੀ ਆ ਉਹ ਕਹਾਣੀ, ਜਦੋਂ ਮੁਗਲ ਬਾਦਸ਼ਾਹ ਨੇ ਜਿਹੜੀਆਂ ਹਿੰਦੂ ਕੁੜੀਆਂ ਸੀ ਉਹਨਾਂ ਨੂੰ ਨੱਚਣ ਲਾਤਾ, ਤੇ ਉਹਦੇ ਕੋਲ ਇੱਕ ਨੰਗੀ ਕਿਰਪਾਨ ਵਾਲਾ ਪਹਿਰੇਦਾਰ ਖੜਾ ਕਰਤਾ, ਉਹ ਵੀ ਹਿੰਦੂ ਸੀ। ਕਿਸੇ ਅਹਿਲਕਾਰ ਨੇ ਕਿਹਾ ਕਿ ਪਹਿਰੇਦਾਰ ਨੂੰ ਨੰਗੀ ਕਿਰਪਾਨ ਦੇ ਕੇ ਖੜਾਉਣਾ ਤਾਂ ਹੋਰ ਗੱਲ ਆ, ਪਰ ਇੱਕ ਹਿੰਦੂ ਕਾਹਤੋਂ ਖੜਾ ਕੀਤਾ? ਕੋਈ ਪੰਗਾ ਨਾ ਖੜਾ ਕਰ ਦੇਵੇ ਵੀ ਸਾਡੀ ਕੌਮ ਦੀਆਂ ਕੁੜੀਆਂ ਨਚਾ ਰਹੇ ਹੋ। ਤੇ ਉਸ ਮੁਗਲ ਬਾਦਸ਼ਾਹ ਨੇ ਕਿਹਾ ਕਿ ਮੈਂ ਇਹਦੀ ਅਣਖ ਪਰਖ ਰਿਹਾ, ਜੇਕਰ ਇਹ ਆਪਦੀ ਕੌਮ ਦੀਆਂ ਕੁੜੀਆਂ ਨੂੰ ਮੇਰੇ ਸਾਹਮਣੇ ਨੱਚਦੀਆਂ ਨੂੰ ਦੇਖ ਕੇ ਅਣਖ ਨਹੀਂ ਜਾਗੀ ਤਾਂ ਫੇਰ ਇਹ ਕੌਮ ਗਈ। ਤੇ ਅੱਜ ਟੀਵੀ ਉੱਤੇ ਸਿੰਘ ਸਰਦਾਰ ਆਪਣੇ ਆਮ ਆਦਮੀ ਪਾਰਟੀ ਦੀ ਇਸ ਜਿੱਤ ਤੋਂ ਬਾਅਦ ਦਿੱਲੀ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋਣ ਤੇ ਜੋ ਖੁਸ਼ੀਆਂ ਮਨਾ ਰਹੇ ਆ, ਉਹ ਫਿਰ ਅਣਖ ਮਾਰਨ ਵਾਲੀ ਗੱਲ ਹੈ। ਬਹੁਤ ਹੀ ਜ਼ਿਆਦਾ ਅੱਜ ਇਹ ਸ਼ਰਮਨਾਕ ਦਿਨ ਵਾ। ਚਾਹੇ ਬਾਦਲ ਦਲ ਵਾਲੇ ਵੀ ਜਿੱਤ ਜਾਂਦੇ, ਮੈਂ ਕਹਿੰਦਾ ਫਿਰ ਵੀ ਸਾਨੂੰ ਕੋਈ ਉਹ 'ਚ ਖੁਸ਼ੀ ਨਹੀਂ ਸੀ। ਇਹ ਸਾਰੇ ਹੀ ਇੰਡੀਅਨ ਸਟੇਟ ਦੀ ਬੋਲੀ ਬੋਲਦੇ ਆ, ਪਰ ਜਿਹਦੀ ਜਿੱਤ ਹੋਈ ਆ ਉਹਨੂੰ ਤਾਂ ਤੁਸੀਂ ਆ 3.5 ਸਾਲ ਤੋਂ ਲੱਗੇ ਹੋਏ ਹੋ ਵੀ ਇਹ ਤਾਂ ਬਹੁਤ ਮਾੜੇ ਆ, ਬਹੁਤ ਮਾੜੇ ਆ। ਪਿਛਲੇ 1 ਮਹੀਨੇ ਤੋਂ ਲੋਕ ਕਹਿ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਲੁੱਟ ਰਹੇ ਨੇ ਜੀ, ਸਾਡੀਆਂ ਜ਼ਮੀਨਾਂ। ਸੱਚੀ ਗੱਲ ਆ, ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹਦੇ ਰਾਹੀਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਖੋਹਣ ਦਾ ਪ੍ਰੋਜੈਕਟ ਆਇਆ, ਲੁਧਿਆਣੇ ਦੀਆਂ ਜ਼ਮੀਨਾਂ ਵੀ ਖੋਹਣੀਆਂ ਨੇ, ਪਰ ਵੋਟਾਂ ਉਸ ਪਾਰਟੀ ਨੂੰ ਫੇਰ ਪੈ ਰਹੀਆਂ ਨੇ। ਜਿਹੜੀ ਪਾਰਟੀ ਆਏ ਦਿਨ ਲੋਕਾਂ ਦੇ ਉੱਤੇ ਵਧੀਕੀ ਕਰਦੀ ਆ ਵੀ ਲਾਓ ਧਰਨਾ, ਕਿਸਾਨੋਂ ਦੇਖਦੇ ਆ ਕਿਵੇਂ ਧਰਨਾ ਲਾਉਂਦੇ ਹੋ ਤੁਸੀਂ। ਜਿਹੜੀ ਪਾਰਟੀ ਕਹਿੰਦੇ ਆ ਵੀ ਨਸ਼ਿਆਂ ਦੇ ਖਿਲਾਫ ਯੁੱਧ ਦੇ ਬਹਾਨੇ ਕਈ ਬੇਦੋਸ਼ੇ ਲੋਕਾਂ ਦੇ ਘਰ ਢਾਈ ਜਾਂਦੀ ਆ, ਜਿਹਨੇ ਪੁਲਿਸ ਨੂੰ ਖੁੱਲੀ ਛੁੱਟੀ ਦੇਤੀ ਵੀ ਝੂਠੇ ਮੁਕਾਬਲੇ ਕਰੋ, ਉਹ ਪਾਰਟੀ ਇਸ ਮੌਕੇ ਫੇਰ ਜਿੱਤ ਰਹੀ ਆ। ਤੇ ਇਹਦੇ ਅਰਥ ਕੀ ਬਣਦੇ? ਸੋ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਚੱਕਰਵਿਊਹ ਚੱਲ ਰਿਹਾ, ਇਹ ਅਜੇ ਸਾਨੂੰ ਕੌਮ ਨੂੰ ਹੋਰ ਖੱਜਲ ਕਰੂਗਾ। ਤੇ ਜਿਹੜੇ ਸਾਡੇ ਅਸਲ ਮੁੱਦੇ ਨੇ, ਅੱਜ ਅਜੀਤ ਉੱਤੇ ਮੈਂ ਲੇਖ ਪੜ੍ਹ ਰਿਹਾ ਸੀ ਮੰਡਿਆਣੀ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਦਾ, ਉਹ ਉੱਥੇ ਕਲਪ ਰਿਹਾ ਕਿ ਜਿਹੜੀਆਂ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ ਨੇ ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ। ਖਾਸ ਤੌਰ ਤੇ ਧਾਰਾ ਜਿਹੜੀ 79 79 ਧਾਰਾ, ਜਿਹਦੇ ਤਹਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕਾਇਮ ਕੀਤਾ ਗਿਆ। ਅਸਲ ਵਿੱਚ ਤਾਂ 78 79 80 ਤਿੰਨੇ ਧਾਰਾਵਾਂ ਚੈਲੰਜ ਕਰਨ ਵਾਲੀਆਂ ਨੇ, ਜਿਨ੍ਹਾਂ ਰਾਹੀਂ ਪੰਜਾਬ ਦੇ ਦਰਿਆਈ ਪਾਣੀ, ਬਿਜਲਈ ਸੋਮੇ ਖੋਹੇ ਨੇ। ਇਹ ਇੱਕ ਲੇਖ ਆ, ਪਰ ਇਹਦੇ ਬਾਰੇ ਆਪਾਂ ਜਾਣਦੇ ਹੀ ਆ ਕਿ ਜਦੋਂ ਇਹਨਾਂ ਕੋਲੇ ਸੱਤਾ ਸੀ ਬਾਦਲ ਕਿਆਂ ਕੋਲ, ਜਾਂ ਹੁਣ ਨਹੀਂ, ਕੋਈ ਮਤਲਬ ਨਹੀਂ। ਅੱਜ ਇੱਕ ਇੱਥੇ ਹੋਰ ਮਸਲਾ ਬਣਿਆ, ਇਹ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਗੁਰੂ ਹਰਗੋਬਿੰਦ ਖਾਲਸਾ ਸਕੂਲ ਹੈ। ਉੱਥੇ ਨਿਰੰਕਾਰੀਆਂ ਨੇ, ਨਕਲੀ ਨਿਰੰਕਾਰੀਆਂ ਨੇ, ਨਰਕਧਾਰੀਆਂ ਨੇ ਪ੍ਰੋਗਰਾਮ ਰੱਖਿਆ। ਪ੍ਰਸ਼ਾਸਨ ਨੇ, ਪੰਜਾਬ ਸਰਕਾਰ ਨੇ ਮਨਜ਼ੂਰੀ ਦੇਤੀ। 26 ਜੂਨ ਨੂੰ ਉਹ ਪ੍ਰੋਗਰਾਮ ਹੋਣਾ ਸੀ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ, ਮਾਨ ਦਲ ਵਾਲਿਆਂ ਨੇ ਤੇ ਹੋਰ ਬਹੁਤ ਸਾਰੇ ਆਗੂਆਂ ਨੇ ਇਸ ਮਸਲੇ ਤੇ ਵਿਰੋਧ ਕੀਤਾ। ਬਹੁਤ ਖੱਪ ਖਪਈਆ ਹੋਇਆ। ਪਿਛਲੇ 2-3 ਦਿਨ ਲੋਕ ਇਸ ਮਸਲੇ ਤੇ ਸੋਚ ਰਹੇ ਸੀ ਇੱਕ ਵਾਰੀ ਫੇਰ ਖੂਨ ਖਰਾਬਾ ਹੋਊਗਾ, ਕਿਉਂਕਿ ਆਮ ਆਦਮੀ ਪਾਰਟੀ ਦਾ ਨਿਰੰਕਾਰੀਆਂ ਦੇ ਨਾਲ ਬਹੁਤ ਮੇਲ ਜੋਲ ਦੱਸਿਆ ਜਾਂਦਾ। ਕੇਜਰੀਵਾਲ ਬਾਰੇ ਕਈ ਗੱਲਾਂ ਚੱਲਦੀਆਂ, ਪਰ ਆਖਰ ਅੱਜ ਦੁਪਹਿਰੋਂ ਬਾਅਦ ਪਤਾ ਲੱਗਿਆ ਕਿ ਉਸ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਪ੍ਰਸ਼ਾਸਨ ਨੇ। ਹੁਣ ਉਹ ਪ੍ਰੋਗਰਾਮ ਨਹੀਂ ਹੋਣਾ। ਪਰ ਇਸ ਸਾਰੇ ਰੌਲੇ ਗੋਲੇ ਦੌਰਾਨ ਅਕਾਲੀ ਲੀਡਰਸ਼ਿਪ ਨਹੀਂ ਕਿਤੇ ਰੜਕੀ, ਬਾਦਲ ਦਲ ਵਾਲੀ ਤਾਂ ਬਿਲਕੁਲ ਨਹੀਂ ਰੜਕੀ। ਹੁਣ ਤਾਂ ਇਹ ਆ ਕਿ ਕੌਮ ਦਾ ਕੋਈ ਵੀ ਮਸਲਾ
ਲੋਕ ਆਪਣੇ ਤੌਰ ਤੇ ਅੱਗੇ ਕੀ ਹੁੰਦਾ ਸੀ, ਹਰ ਮਸਲੇ ਦੇ ਉੱਤੇ ਅਕਾਲੀ ਲੀਡਰਸ਼ਿਪ ਬੋਲਦੀ ਸੀ, ਪਰ ਹੁਣ ਉਹ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਨਹੀਂ ਹੈ, ਹੁਣ ਉਹ ਬਾਦਲ ਦਲ ਦੀ ਲੀਡਰਸ਼ਿਪ ਆ। ਇਸ ਕਰਕੇ ਉਹਦੇ ਤੋਂ ਕੀ ਭਾਲਦੇ ਆ। ਸੋ ਕੁੱਲ ਮਿਲਾ ਕੇ ਪੰਜਾਬ ਜਿਹੜਾ ਦਿਨੋਂ ਦਿਨ ਹੋਰ ਜ਼ਿਆਦਾ ਔਖ ਵਾਲੀ ਸਥਿਤੀ ਵੱਲ ਨੂੰ ਵੱਧ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਉਹ ਕਿਹਦੀ ਸਰਕਾਰ ਮਾਣੇਗਾ, ਕਿਹਦਾ ਸੰਤਾਪ ਹੰਢਾਏਗਾ, ਉਹ ਅੱਜ ਵਾਲੇ ਇਸ ਘਟਨਾਕ੍ਰਮ ਤੋਂ ਹੀ ਸਿੱਖ ਲਓ। ਆਪਾਂ ਜੋ ਹਾਲ ਬਾਦਲ ਕਿਆਂ ਦਾ ਹੈ ਉਹ ਇਹਦੇ ਨਾਲ ਮਾੜਾ ਹੀ ਹੋਊਗਾ ਅਗਲੀ ਇਲੈਕਸ਼ਨ 'ਚ। ਤੇ ਚਾਹੇ ਬੀਜੇਪੀ ਜਿੱਤੇ, ਕਾਂਗਰਸ ਜਿੱਤੇ, ਆਪ ਵਾਲੇ ਜਿੱਤਣ, ਉਹ ਪੰਜਾਬ ਦੇ ਤਾਂ ਜੁੱਤੀਆਂ ਹੀ ਪੈਣੀਆਂ ਨੇ। ਬਹੁਤ ਹੀ ਜ਼ਿਆਦਾ ਔਖ ਵਾਲੇ ਦਿਨ ਪੰਜਾਬ ਦੇ ਵਿੱਚ ਆਉਣ ਦੀ ਸੰਭਾਵਨਾ ਹੈ। ਤੇ ਇਸ ਕਰਕੇ ਅੱਜ ਜਦੋਂ ਇਹ ਵੋਟਾਂ ਦੇ ਰਿਜ਼ਲਟ ਆਏ ਨੇ ਤਾਂ ਹਰੇਕ ਨੇ ਇਹਦੇ ਉੱਤੇ ਆਪਦੀ ਗੱਲ ਕਹੀ ਹੈ। ਤੇ ਬੀਜੇਪੀ ਵਾਲੇ ਇਹਨਾਂ ਨਾਲੋਂ ਬਾਦਲ ਵਾਲਿਆਂ ਨੂੰ ਵੀ ਵੱਧ ਵੋਟਾਂ ਲੈ ਗਏ ਆ ਜਿਹੜੇ, ਇਹਦੇ ਨਾਲ ਉਹਨਾਂ ਦੇ ਹੌਸਲੇ ਹੋਰ ਵਧਣਗੇ ਕਿ ਅਸੀਂ ਤਾਂ ਬਾਦਲ ਕਿਆਂ ਤੋਂ ਬਗੈਰ ਹੀ ਕਾਫੀ ਫੱਟੇ ਚੱਕ ਲੈਣੇ ਆ, ਅਸੀਂ ਤਾਂ ਇਹਨਾਂ ਤੋਂ ਬਗੈਰ ਨਜ਼ਾਰੇ ਲੈ ਆਉਣੇ ਆ, ਅਸੀਂ ਤਾਂ ਚੱਕ ਦਿਆਂਗੇ ਫੱਟੇ। ਤੋਂ ਇਸ ਮਾਹੌਲ ਦੇ ਵਿੱਚ ਜਦੋਂ ਬੀਜੇਪੀ ਇਹਨਾਂ ਨੂੰ ਅੱਖਾਂ ਦਿਖਾਉਣ ਲੱਗ ਪਈ ਆ ਤੇ ਹੁਣ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੂੰ ਅਸਲੀ ਅਕਾਲੀ ਵਿਚਾਰਧਾਰਾ ਅਪਣਾਉਣ ਦੀ ਲੋੜ ਹੈ। ਮਾਫੀ ਮੰਗ ਕੇ, ਦਿਲੋਂ ਗਲਤੀ ਮੰਨ ਕੇ ਕੌਮ ਨੂੰ ਸਮਰਪਿਤ ਹੋਣ ਦਾ ਵੇਲਾ ਹੈ। ਆ ਮੇਰੇ ਸਾਹਮਣੇ ਇੱਕ ਕਿਤਾਬ ਪਈ ਹੈ, ਪ੍ਰਿੰਸੀਪਲ ਨਾਹਰ ਸਿੰਘ ਦੀ ਕਿਤਾਬ ਆਈ ਹੈ, ਹਿੰਦੂ ਸਿੱਖ ਧਰਮ ਦੇ ਵੈਰੀ ਕਿਉਂ ਬਣੇ। ਇਹ ਗੱਲ ਇਸ ਕਿਤਾਬ ਦਾ ਮੁੱਖ ਵਿਸ਼ਾ ਹੈ, ਜਿਹਦੇ ਚ ਪ੍ਰਿੰਸੀਪਲ ਸਾਹਿਬ ਸਿੰਘ ਨੇ ਸਮਝਾਇਆ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਬ੍ਰਾਹਮਣਵਾਦੀ ਵਰਣ ਵਿਵਸਥਾ ਤੋਂ, ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਤੇ ਹੋਰ ਸਾਰੇ ਕਾਸੇ ਤੋਂ ਮਨਾ ਕੀਤਾ ਸੀਗਾ। ਤੇ ਇਸ ਪ੍ਰਕਾਰ ਹਿੰਦੂ ਧਰਮ ਦੀਆਂ ਜਿਹੜੀਆਂ ਬੁਰਾਈਆਂ ਸੀ ਉਹਦੇ ਤੋਂ ਜਦੋਂ ਮੁਕਤ ਕਰਤਾ ਸਿੱਖਾਂ ਨੂੰ, ਤਾਂ ਫਿਰ ਹਿੰਦੂਆਂ ਨੇ ਸਿੱਖੀ ਨਾਲ ਤੇ ਸਿੱਖਾਂ ਨਾਲ ਵੈਰ ਵਿੱਢ ਲਿਆ। ਤੇ ਇਸ ਮੌਕੇ ਜਿਹੜਾ ਵੀ ਸਿੱਖੀ ਦੇ ਉਲਟ ਭੁਗਤ ਸਕਦਾ ਸੀ, ਸਿੱਖਾਂ ਦਾ ਦੁਸ਼ਮਣ ਸੀ, ਉਹ ਚਾਹੇ ਕੋਈ ਮਰਜ਼ੀ ਹੋਵੇ, ਉਹਨੂੰ ਬ੍ਰਾਹਮਣਵਾਦੀਆਂ ਨੇ ਕਿਵੇਂ ਅਪਣਾਇਆ। ਇਹ ਜਿਹੜੀ ਕਿਤਾਬ ਆ ਪ੍ਰਿੰਸੀਪਲ ਨਾਹਰ ਸਿੰਘ ਦੀ, ਹਿੰਦੂ ਸਿੱਖ ਧਰਮ ਦੇ ਵਿਰੋਧੀ ਕਿਉਂ ਬਣੇ, ਇਹ ਹਰੇਕ ਸਿੱਖ ਨੂੰ ਪੜ੍ਹਨੀ ਚਾਹੀਦੀ ਆ ਤੇ ਇਹਦਾ ਹਿੰਦੀ ਅਲੱਥਾ ਕਰਕੇ, ਅੰਗਰੇਜ਼ੀ ਅਲੱਥਾ ਕਰਕੇ ਹੋਰਾਂ ਨੂੰ ਵੀ ਦੇਣਾ ਚਾਹੀਦਾ। ਪਰ ਅਕਾਲੀ ਲੀਡਰਸ਼ਿਪ ਨੂੰ, ਜਿਹੜੀ ਹਿੰਦੂ ਸਿੱਖ ਏਕਤਾ ਜਿੰਦਾਬਾਦ ਦੀ ਡੁਗਡੁਗੀ ਖੜਕਾ ਰਹੀ ਸੀ ਭਾਜਪਾ ਨਾਲ ਸਾਂਝ ਤੋਂ, ਉਹਨੂੰ ਤਾਂ ਯਕੀਨਨ ਤੌਰ ਤੇ ਇਹ ਕਿਤਾਬ ਦੇਣ ਦੀ ਲੋੜ। ਪਰ ਡੁੱਬੀ ਤਾਂ ਜੇ ਸਾਹ ਨਾ ਆਇਆ, ਨਾ ਪੜ੍ਹਨਾ ਨਾ ਸੁਣਨਾ, ਆਪਦਾ ਹੀ ਘੋੜਾ ਦੱਬੀ ਰੱਖਣਾ ਕਿ ਜੀ ਵੋਟਾਂ ਲਈ, ਇਲੈਕਸ਼ਨ ਜਿੱਤਣ ਲਈ ਬਹੁਤ ਕੁਝ ਕਰਨਾ ਪੈਂਦਾ। ਤੇ ਸਭ ਤੋਂ ਵੱਡੀ ਗੱਲ ਕੀ ਇਹਨਾਂ ਨੂੰ ਸਿਖਾਈ ਗਈ ਆ, ਵੀ ਧਰਮ ਦਾ, ਕੌਮ ਦਾ ਨੁਕਸਾਨ ਹੋ ਕੇ ਵੀ ਜੇ ਤੁਸੀਂ ਇਲੈਕਸ਼ਨ ਜਿੱਤਦੇ ਹੋਵੋ ਤਾਂ ਸੌਦਾ ਮਾੜਾ ਨਹੀਂ। ਇੱਕ ਹੋਰ ਕਿਤਾਬ ਆਈ ਹੈ ਜਿਹਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੇ ਹੋਰ ਲਿਖਤਾਂ ਸੰਪਾਦਿਤ ਕੀਤੀਆਂ ਨੇ। ਇਹ ਕਿਤਾਬ ਜਥੇਦਾਰ ਟੌੜਾ ਦੇ ਬਾਰੇ ਆ, ਸਾਬਤ ਕਦਮੀ ਨੰਗੇ ਪੈਰੀ ਸਿਦਕੀ ਸਫ਼ਰ। ਇਹਦਾ ਕੁਝ ਹਿੱਸਾ ਮੇਰੇ ਨਜ਼ਰੀ ਪਿਆ, ਜਿਹਦੇ ਵਿੱਚ ਜਦੋਂ 1977 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਤੇ ਬਾਦਲ ਕਹਿੰਦਾ ਬਈ ਆਪਾਂ ਮਰਾਰਜੀ ਦੇਸਾਈ ਨੂੰ ਮਿਲ ਕੇ ਆਈ, ਤੇ ਮਿਲਣ ਚਲੇ ਗਏ। ਟੌੜਾ ਸਾਹਿਬ ਕਹਿੰਦੇ ਵੀ ਤਲਵੰਡੀ ਸੀਗਾ ਨਾਲ, ਬਾਦਲ ਕਰਨਲ ਪ੍ਰਤਾਪ ਸਿੰਘ ਗਿੱਲ, ਤੇ ਕਹਿੰਦੇ ਮੈਂ ਆਖਿਆ, ਟੌੜਾ ਸਾਹਿਬ ਕਹਿੰਦੇ ਦੇਸਾਈ ਨੂੰ, ਬਈ ਜੀ ਤੁਸੀਂ ਹੁਣ ਪ੍ਰਧਾਨ ਮੰਤਰੀ ਦਾ ਬਣ ਹੀ ਜਾਣਾ ਹੈ, ਪੰਜਾਬ ਦੀਆਂ ਮੰਗਾਂ ਜ਼ਰੂਰ ਮੰਨ ਲਿਓ। ਫੌਜ ਵਿੱਚ ਜਿੰਨੀ ਭਰਤੀ ਅੰਗਰੇਜ਼ਾਂ ਵੇਲੇ ਹੁੰਦੀ ਸੀ ਓਨੀ ਬਹਾਲ ਕਰ ਦਿਓ, ਤੇ ਕੁਝ ਹੋਰ ਮੰਗਾਂ ਦਾ ਕਹਿੰਦੇ ਮੈਂ ਜ਼ਿਕਰ ਕੀਤਾ। ਦੇਸਾਈ ਕਹਿੰਦਾ ਇਹ ਤੁਹਾਡੀ ਭਰਤੀ ਵਾਲੀ ਮੰਗ ਨਾਲ ਤਾਂ ਮੈਂ ਸਹਿਮਤ ਨਹੀਂ, ਆਬਾਦੀ ਦੇ ਲਿਹਾਜ਼ ਨਾਲ ਭਰਤੀ ਹੋਣੀ ਚਾਹੀਦੀ ਹੈ, ਹੋਰ ਰਾਜ ਵੀ ਤਾਂ ਹੈਗੇ, ਪੰਜਾਬ ਇਕੱਲਾ ਤਾਂ ਨਹੀਂ। ਤੇ ਟੌੜਾ ਸਾਹਿਬ ਕਹਿੰਦੇ ਮੈਂ ਆਖਿਆ ਦੇਸਾਈ ਜੀ
ਫਿਰ ਦਾਣੇ ਵੀ ਸਾਰੇ ਭਾਰਤ ਤੋਂ ਉਵੇਂ ਲੈ ਲਿਆ ਕਰੋ, ਦਾਣਿਆਂ ਵਾਰੀ ਤਾਂ ਕੱਲਾ ਪੰਜਾਬ ਕਹਿੰਦੇ ਤੁਸੀਂ ਦਿਓ ਦਾਣੇ, ਤੇ ਆਬਾਦੀ ਉਦੋਂ ਫਿਰ ਕਿੱਥੇ ਗਈ ਹੁੰਦੀ ਆ ਬਾਕੀ ਭਾਰਤ ਦੀ। ਤੋਂ ਇਸ ਗੱਲ ਨਾਲ ਜਾਂ ਇਸ ਘਟਨਾ ਨਾਲ ਤਾਂ ਇੱਕ ਮੁੱਢ ਵੱਜਦਾ। ਅਸਲ ਵਿੱਚ ਇਸ ਕਿਤਾਬ ਦੇ ਬਹਾਨੇ ਆਪਾਂ ਨੂੰ ਇਹ ਸਮਝ ਲੱਗਦੀ ਆ ਕਿ ਅਕਾਲੀ ਲੀਡਰਸ਼ਿਪ ਦੇ ਵਿੱਚੋਂ ਜਿੰਨਾ ਕੁ ਵੀ ਕਣ ਸੀਗਾ ਮਾੜਾ ਮੋਟਾ, ਉਹ ਟੌੜੇ ਨੇ ਵਾਰ-ਵਾਰ ਦਿਖਾਇਆ। ਤੇ ਉੱਥੇ ਜਿਹੜਾ ਮਰਾਰਜੀ ਦੇਸਾਈ, ਜਿਹਨੂੰ ਆਪਾਂ ਕਹਿੰਦੇ ਆ ਜੀ ਉਹ ਤਾਂ ਠੀਕ ਸੀ ਅਜੇ, ਉਹ ਹਰ ਮੌਕੇ ਹਰ ਗੱਲ ਚ ਕਿਵੇਂ ਉਲਟ ਭੁਗਤਿਆ। ਕਹਿੰਦੇ ਇੱਕ ਵਾਰੀ ਦਿੱਲੀ ਕਮੇਟੀ ਵਾਲੇ ਚਲੇ ਗਏ ਨਾਲ, ਟੌੜਾ ਸਾਹਿਬ ਕਹਿੰਦੇ ਮੈਂ ਚਲੇ ਗਿਆ। ਜਦੋਂ ਕਹਿੰਦਾ ਗੱਲ ਸ਼ੁਰੂ ਕੀਤੀ, ਉਹ ਕਹਿੰਦੇ ਵੀ ਜਿਹੜੀ ਕੋਤਵਾਲੀ ਵਾਲੀ ਜਗ੍ਹਾ ਜਿੱਥੇ ਗੁਰਦੁਆਰਾ ਸਾਹਿਬ ਆਪਣਾ ਬਣਿਆ ਰਕਾਬਗੰਜ ਸਾਹਿਬ, ਉਹਦੇ ਬਾਰੇ ਵੀ ਸਾਨੂੰ ਜੀ ਉਹ ਜਗ੍ਹਾ ਚਾਹੀਦੀ ਆ ਕੋਤਵਾਲੀ ਵਾਲੀ। ਈਸਾਈ ਕਹਿੰਦਾ ਸੁਣਨ ਵਾਲੀ ਗੱਲ ਹੈ, ਈਸਾਈ ਕਹਿੰਦਾ संत तेग बहादुर को कोतवाली तो दे दूं, लेकिन दिल्ली में और भी बहुत संत फकीर हैं, फिर तो उनको भी कुछ देना पड़ेगा। टौड़ा साहब कहते मैं आख्या पहली गल तां इह आ जी भी वो गुरु तेग बहादुर साहब गुरु ने, जिन्हां बारे कहने हो गुरु तेग बहादुर धर्म की चादर, ते तुसीं कहने हो उन्हां नूं कोतवाली नहीं देनी, वो तिलक जंजू दे राखे आ तुहाडे दे, ਤੇ ਤੁਸੀਂ ਉਹਨਾਂ ਨੂੰ ਗੁਰੂ ਕਾਹਤੋਂ ਨਹੀਂ ਕਹਿੰਦੇ। ਹੁਣ ਇਹ ਗੱਲ ਦੇਖੋ ਵੀ ਉਹ ਸੰਤ ਜਾਣ ਕੇ ਕਹਿੰਦਾ ਈਸਾਈ, ਤੇ ਆਪਾਂ ਕਹਿੰਦੇ ਆ ਸਾਡੀ ਲੀਡਰਸ਼ਿਪ ਅਗਲੇ ਪੈਰ ਨਹੀਂ ਰੱਖਣ ਦਿੰਦੇ। ਉਹ ਫਿਰੇ ਨੱਕ ਵਢਾਉਣ ਨੂੰ, ਉਹ ਫਿਰੇ ਨੱਤ ਕਢਾਉਣ ਨੂੰ। ਭਿੰਡਰਾਂ ਵਾਲੇ ਸੰਤਾਂ ਨੂੰ ਜਾਂ ਖਾੜਕੂਆਂ ਨੂੰ ਜਾਂ ਮਾਨ ਵਰਗਿਆਂ ਨੂੰ ਤਾਂ ਕੀ ਦਵਾਲ ਨੇ। ਉਹ ਤਾਂ ਜਿਹੜੀ ਮੋਡਰੇਟ ਅਕਾਲੀ ਲੀਡਰਸ਼ਿਪ ਕਹਾਉਂਦੀ ਸੀ ਟੌੜੇ ਬਾਦਲ ਵਾਲੀ, ਇਹਨਾਂ ਨੂੰ ਨਹੀਂ ਸੀ ਗੱਲ, ਔਰ ਉਲਟਾ ਜਲੀਲ ਕਰਦੇ ਸੀ ਇਹਨਾਂ ਨੂੰ। ਸੋ ਇਸੇ ਤਰੀਕੇ ਨਾਲ ਜਦੋਂ ਨਕਲੀ ਨਿਰੰਕਾਰੀਆਂ ਦਾ ਇਸ਼ੂ ਆਇਆ, ਇਹ ਮਿਲਣ ਗਏ, ਤਾਂ ਫਿਰ ਇਹਨਾਂ ਨੇ ਕਿਹਾ ਬਈ ਜੀ ਸਾਡੇ ਬਾਬੇ ਜਿਹੜਾ ਨਿਰੰਕਾਰੀ ਬਾਬਾ ਉਹਨੂੰ ਪੰਜਾਬ 'ਚ ਪਾਬੰਦੀ ਆ, ਹਿੰਦ ਸਮਾਚਾਰ ਮਾੜਾ ਕਰਦਾ ਉਹ ਤੇ ਪਾਬੰਦੀ ਆ। ਕਹਿੰਦੇ ਮਰਾਰਜੀ ਦੇਸਾਈ ਟੁੱਟ ਕੇ ਪੈ ਗਿਆ ਬਾਦਲ ਹੁਣਾਂ ਨੂੰ ਵੀ ਤੁਸੀਂ ਜੀ ਐ ਕਿਵੇਂ ਕੰਮ ਚੱਲੂ। ਤੇ ਅਸੀਂ ਕਹਿੰਦੇ ਆਖਿਆ ਵੀ ਹੁਣ ਪੰਜਾਬ ਦੇ ਵਿੱਚ ਦੰਗੇ ਕਰਾ ਦਈਏ, ਕਤਲੇਆਮ ਕਰਾ ਦਈਏ, ਜਿਹੜਾ ਕੁਛ ਨਕਲੀ ਨਿਰੰਕਾਰੀ ਬਾਬਾ ਕਰ ਚੁੱਕਿਆ ਪੰਜਾਬ 'ਚ। ਤੇ ਮਾੜਾ ਚੰਗਾ ਬੋਲਿਆ ਦੇਸਾਈ ਮੂਹਰਿਓਂ, ਤਾਂ ਕਹਿੰਦੇ ਅਸੀਂ ਸੁਣਾਈਆਂ ਉਹਨੂੰ ਬਈ 18-19 ਬੰਦੇ ਮਰ ਗਏ ਤੇ ਅਸੀਂ ਕੀ ਕਰੀਏ। ਤੇ ਦੇਸਾਈ ਨੇ ਕੋਈ ਗੱਲ ਨਹੀਂ ਸੁਣੀ ਮੰਨੀ, ਭਾਵੇਂ ਕਿ ਜਿਹੜੇ ਹੋਰ ਲੀਡਰ ਸੀਗੇ ਬਲਰਾਮ ਜੀ ਦਾਸ ਟੰਡਨ, ਅਟਲ ਬਿਹਾਰੀ ਵਾਜਪਾਈ, ਅਡਵਾਨੀ, ਹੋਰ ਲੀਡਰਾਂ ਨੂੰ ਜਦੋਂ ਦੱਸਿਆ, ਉਹ ਕਹਿੰਦੇ ਚਲੋ ਆਪਾਂ ਇਉਂ ਗੱਲ ਕਰ ਲੈਂਦੇ ਆ ਵੀ ਜਿਹੜੀ ਅਵਤਾਰ ਬਾਣੀ ਉਹਨਾਂ ਦਾ ਲਿਖਤ ਵਾ ਨਕਲੀ ਨਿਰੰਕਾਰੀਆਂ ਦੀ, ਉਹਦੇ ਚੋਂ ਜਿਹੜੇ ਤੁਹਾਡੇ ਇਤਰਾਜ਼ ਵਾਲੇ ਹਿੱਸੇ ਨੇ ਉਹ ਕਢਵਾ ਦਿੰਨੇ। ਹੁਣ ਇਹ ਸਾਰੀ ਕਿਤਾਬ ਮੈਂ ਇਸ ਕਰਕੇ ਪੜ੍ਹਨ ਨੂੰ ਕਹਿੰਦਾ ਕਿ ਜਿਹੜੀ ਸਾਡੀ ਪਹਿਲੋਂ ਲੀਡਰਸ਼ਿਪ ਸੀ ਜਿਹਦੇ ਉੱਤੇ ਆਪਾਂ ਨੂੰ ਪੂਰਾ ਇਤਰਾਜ਼ ਆ, ਜਿਹੜੇ ਸਾਡੇ ਬਹੁਤ ਸਾਰੇ ਸਿੰਘਾਂ ਨੂੰ, ਸਿੱਖਾਂ ਨੂੰ ਸੱਚੀ ਗੱਲ ਆ ਕਿ ਪਸੰਦ ਨਹੀਂ ਆਉਂਦੇ, ਤੇ ਅਗਲੇ ਜਿਹੜੇ ਦਿੱਲੀ ਵਾਲੇ ਆ ਉਹ ਤਾਂ ਉਹਨਾਂ ਦੀ ਲਾਉਂਦੇ ਰਹੇ ਆ। ਇਹ ਸਮਝਣ ਲਈ ਆ ਜਿਹੜੀ ਟੌੜੇ ਵਾਲੀ ਕਿਤਾਬ ਆ ਜਿਹੜੀ ਮਾਲੀ ਨੇ ਛਾਪੀ ਆ, ਸਾਬਤ ਕਦਮੀ ਨੰਗੇ ਪੈਰੀ ਸਿਦਕੀ ਸਫਰ, ਟੌੜਾ ਸਾਹਿਬ ਦਾ, ਇਹ ਪੜ੍ਹੀਏ ਤਾਂ ਪਤਾ ਲੱਗਦਾ ਕਿ ਕਿਹੋ ਜਿਹੇ ਲੋਕਾਂ ਨਾਲ ਸਾਡਾ ਵਾਹ ਪੈ ਚੁੱਕਿਆ। ਉਹਨਾਂ ਨੂੰ ਕੋਈ ਇਸ ਗੱਲ ਦੀ ਸ਼ਰਮ ਹੈ ਨਹੀਂ ਕਿ ਗੁਰੂ ਸਾਹਿਬਾਨ ਨੇ, ਸਿੰਘਾਂ ਨੇ ਸਾਡੀਆਂ ਇੱਜ਼ਤਾਂ ਬਚਾਈਆਂ ਸੀ। ਉਹ ਤਾਂ ਆਪਦੇ ਹਿਸਾਬ ਨਾਲ ਚੱਲ ਰਹੇ ਨੇ। ਆਪਾਂ ਆਪਦੇ ਤੌਰ ਤੇ ਜੋ ਮਰਜ਼ੀ ਜੱਕੜ ਬਾਈ ਚੱਲੀਏ ਵੀ ਅਸੀਂ ਪੰਜਾਬ ਨੇ ਜਾਂ ਪੰਥ ਨੇ ਭਾਰਤ ਲਈ ਬੜੀਆਂ ਤੇਗਾਂ ਮਾਰੀਆਂ, ਬੜੀਆਂ ਕੁਰਬਾਨੀਆਂ ਕੀਤੀਆਂ, ਇੰਨੇ % ਸਾਡੀਆਂ ਕੁਰਬਾਨੀਆਂ, ਪਰ ਅਗਲਿਆਂ ਦੇ ਕੁਝ ਯਾਦ ਨਹੀਂ। ਅਗਲਿਆਂ ਦੇ ਕਹਾਣੀ ਲੋਟ ਆ ਚੁੱਕੀ ਆ ਤੇ ਉਹ ਕਹਿੰਦੇ ਆ ਜੀ ਤੁਸੀਂ ਕੀ ਕਹਿੰਦੇ ਹੋ ਕੀ ਨਹੀਂ ਕਹਿੰਦੇ, ਸਾਡੇ ਲਈ ਕੋਈ ਅਰਥ ਨਹੀਂ ਰੱਖਦਾ। ਤੇ ਆਪਣੇ ਜਿਹੜੇ ਆਗੂ ਨੇ ਜਾਂ ਜਿਹੜੇ ਸਾਡੇ ਨੁਮਾਇੰਦੇ ਨੇ,
ਉਹ ਕੀ ਕਰਨ। ਹੁਣ ਆ ਗੱਲ ਇੱਕ ਜਥੇਦਾਰ ਟੌੜਾ ਵਾਲੀ ਸੁਣਾਈ ਆ, ਤਾਂ ਇੱਕ ਸਰਦਾਰ ਕਪੂਰ ਸਿੰਘ ਦੀ ਵੀ ਸੁਣ ਲਓ। ਸਰਦਾਰ ਕਪੂਰ ਸਿੰਘ ਕਹਿੰਦੇ ਜਿੱਥੇ ਦਿੱਲੀ ਕਨਾਟ ਪੈਲੇਸ ਹੈ, ਕਨਾਟ ਪੈਲੇਸ ਦੇ ਵਿੱਚ ਉੱਥੇ ਇੱਕ ਦਿਨ ਕਹਿੰਦੇ ਵੀ ਭਾਰਤ ਦਾ ਵੱਡਾ ਵਿਦਵਾਨ ਸਮਝਿਆ ਜਾਂਦਾ ਮੁਲਕ ਰਾਜ ਆਨੰਦ, ਮੁਲਕ ਰਾਜ ਆਨੰਦ ਆ ਕੇ ਬਹਿ ਗਿਆ ਤੇ ਕੋਲੇ ਸਰਦਾਰ ਕਪੂਰ ਸਿੰਘ ਦੇ ਸਿਗਰਟ ਜਾਲ ਕੇ ਪੀਣ ਲੱਗ ਗਿਆ। ਸਰਦਾਰ ਜੀ ਨੇ ਦੇਖਿਆ, ਬੜੇ ਖਿੱਚੜੀ, ਜਿਹੜਾ ਬੰਦਾ ਸ਼ਰਾਬ ਜਾਂ ਸਿਗਰਟ ਨਾ ਪੀਂਦਾ ਹੋਵੇ ਉਹਨੂੰ ਬੜੀ ਔਖ ਲੱਗਦੀ ਹੁੰਦੀ, ਤੇ ਉੱਚੀ ਦੇਣੇ ਕਹਿੰਦਾ ਮਸ਼ਕਰੀ ਵਾਲੇ ਲਹਿਜੇ ਚ ਮੁਲਕ ਰਾਜ ਆਨੰਦ ਵੇਟਰ ਨੂੰ, ਕਹਿੰਦਾ ਐਸ਼ਟਰੇ, ਜਿਹੜੀ ਐਸ਼ਟਰੇ ਹੁੰਦੀ ਆ, ਕਹਿੰਦਾ ਇੱਥੇ ਲਿਆ ਕੇ ਰੱਖ ਦੇ ਜੀ, ਚੋਂ ਸਵਾਹ ਜੀ ਪਾਉਣੀ ਹੁੰਦੀ ਹੈ ਸਿਗਰਟ। ਜਦੋਂ ਵੇਟਰ ਮੁੜਨ ਲੱਗਿਆ, ਸਰਦਾਰ ਕਪੂਰ ਸਿੰਘ ਕਹਿੰਦੇ ਬਈ ਐ ਕਰ ਕਾਕਾ, 2 ਪਲੇਟ ਬੀਫ ਕਟਲੇਟ ਜਲਦੀ ਲਿਆ। ਪਤਾ ਤੈਨੂੰ ਕੀ ਹੁੰਦਾ? ਗਾਂ ਦੇ ਮਾਸ ਦਾ ਕਟਲੇਟ ਲੈ ਕੇ ਆ। ਮੁਲਕ ਰਾਜ ਆਨੰਦ ਕਹਿੰਦੇ ਚੀਕਾਂ ਘਿਆੜਾ ਜਿਹਾ ਮਾਰਨ ਲੱਗ ਗਿਆ, ਕਹਿੰਦਾ ਸਰਦਾਰ ਜੀ ਤੁਹਾਨੂੰ ਪਤਾ ਨਹੀਂ ਮੈਂ ਹਿੰਦੂ ਆ, ਮੇਰੇ ਵੀ ਸੈਂਟੀਮੈਂਟਸ ਨੇ, ਤੁਸੀਂ ਮੇਰੇ ਸਾਹਮਣੇ ਗਊ ਮਾਤਾ ਦਾ ਮਾਸ ਆਰਡਰ ਕਰੀ ਜਾਂਦੇ ਹੋ। ਤੇ ਸਰਦਾਰ ਕਪੂਰ ਸਿੰਘ ਕਹਿੰਦੇ ਫਿਰ ਤੈਨੂੰ ਨਹੀਂ ਪਤਾ ਮੈਂ ਸਿੱਖ ਹਾਂ? ਤੂੰ ਮੇਰੇ ਸਾਹਮਣੇ ਬੈਠ ਕੇ ਬੀੜੀ ਫੂਕਣ ਲੱਗ ਗਿਆ, ਤੰਬਾਕੂ ਪੀਣ ਲੱਗ ਗਿਆ, ਤੈਨੂੰ ਪਤਾ ਨਹੀਂ ਸਿੱਖ ਕਿੰਨੀ ਨਫ਼ਰਤ ਕਰਦੇ ਆ, ਤੇਰੇ ਸੈਂਟੀਮੈਂਟਸ ਬਾਹਲੇ ਨੇ। ਸੋ ਸਾਡੀ ਕੌਮ ਦੇ ਵਿੱਚ ਜਥੇਦਾਰ ਟੌੜਾ ਵਾਂਗੂ, ਸਰਦਾਰ ਕਪੂਰ ਸਿੰਘ ਵਾਂਗੂ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਂਗੂ, ਜਾਂ ਹੋਰ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਵਾਂਗੂ ਕੌਮ ਦਾ ਪੱਖ ਰੱਖਣ ਵਾਲੇ, ਸਿੱਖ ਜਜ਼ਬਾਤ ਦੀ ਤਰਜਮਾਨੀ ਕਰਨ ਵਾਲੇ ਆਗੂ ਰਹੇ ਨੇ। ਪਰ ਜਿਹੜਾ ਦੁਸ਼ਮਣ ਆ ਤੁਹਾਡਾ, ਉਹ ਇੰਨਾ ਉਹਨੂੰ ਹੰਕਾਰ ਹੋਇਆ ਕਿ ਮੇਰੇ ਤਾਂ ਹੁਣ ਮੈਂ ਤਾਂ ਰਾਜ ਸੱਤਾ ਦਾ ਮਾਲਕ ਹਾਂ। ਅੱਜ ਉਹਨੂੰ ਕੁਛ ਚੇਤੇ ਨਹੀਂ ਵੀ ਗਜ਼ਨੀ ਦੇ ਬਾਜ਼ਾਰ 'ਚ ਕੀ ਹੁੰਦਾ ਸੀ। ਅੱਜ ਉਹਨਾਂ ਨੂੰ ਕੁਛ ਮਤਲਬ ਨਹੀਂ ਕਿ ਗੰਗੂ ਨੇ ਚੰਦੂ ਨੇ ਕੀ ਕੀਤਾ। ਅੱਜ ਦੇ ਹਿੰਦੂ ਨੂੰ ਉਹਨਾਂ ਜੁੱਤੀਆਂ ਦਾ ਕੋਈ ਮਤਲਬ ਨਹੀਂ ਜਿਹੜੀਆਂ ਇਤਿਹਾਸ ਵਿੱਚ ਉਹਦੇ ਪਈਆਂ। ਅੱਜ ਦੇ ਹਿੰਦੂ ਨੂੰ ਇਉਂ ਲੱਗਦਾ ਕਿ ਸਾਰੀ ਦੁਨੀਆ ਸਾਡੇ ਪੈਰਾਂ ਹੇਠ। ਤੇ ਇਸ ਮਾਹੌਲ ਦੇ ਵਿੱਚ ਆਪਣੇ ਸੁਖਬੀਰ ਸਿੰਘ ਬਾਦਲ ਦੀ ਜੁੰਡਲੀ ਜਾਂ ਹੋਰ ਜਦੋਂ ਚਾਹੁੰਦੇ ਆ ਵੀ ਆਪਾਂ ਬੀਜੇਪੀ ਨਾਲ ਸਾਂਝ ਪਾ ਕੇ, ਬੀਜੇਪੀ ਤਾਂ ਕੱਟੜ ਬ੍ਰਾਹਮਣਵਾਦੀ ਪਾਰਟੀ ਆ, ਅਗਲੇ ਕਾਂਗਰਸ ਜਿਹੜੀ ਆ ਜਿਹਨੂੰ ਕਿਹਾ ਜਾਂਦਾ ਸੈਕੂਲਰ, ਆਪਾਂ ਤਾਂ ਉਹਦੇ ਤੋਂ ਛਿੱਤਰ ਖਾ ਚੁੱਕੇ ਆ, ਉਹਦਾ ਆਪਾਂ ਰੰਗ ਰੂਪ ਦੇ ਚੁੱਕੇ ਆ। ਦਰਬਾਰ ਸਾਹਿਬ ਤੇ ਅਟੈਕ ਤੇ ਗਲਾਂ 'ਚ ਟਾਇਰ ਕਿਹਨੇ ਪਾਏ ਸੀ? ਉਹ ਸੈਕੂਲਰ ਕਹਾਉਣ ਵਾਲਿਆਂ ਨੇ ਪਾਏ ਸੀ। ਆਮ ਆਦਮੀ ਪਾਰਟੀ ਜਿਹਦੇ ਉੱਤੇ ਲੋਕਾਂ ਨੂੰ ਬਾਹਲਾ ਹੀ ਭਰੋਸਾ ਸੀ ਵੀ ਇਹ ਕਾਂਗਰਸ ਤੇ ਬੀਜੇਪੀ ਤੇ ਬਾਦਲ ਦਲ ਵਾਲਿਆਂ ਨਾਲੋਂ ਬਹੁਤ ਵਧੀਆ ਨਿਕਲਣਗੇ, ਇਹਨਾਂ ਨੇ ਵੀ ਆਪਾਂ ਨੂੰ ਦਿਨੇ ਤਾਰੇ ਦਿਖਾ। ਸੋ ਜਿਹੜੀ ਅਸਲੀ ਗੱਲ ਆ ਉਹ ਇਹ ਆ ਕਿ ਖਾਲਿਸਤਾਨ ਬਗੈਰ ਸਿੱਖਾਂ ਦਾ ਗੁਜ਼ਾਰਾ ਨਹੀਂ ਹੈ। ਜਿੰਨਾ ਟਾਈਮ ਸਿੱਖ ਇਸ ਪਾਸੇ ਨੂੰ ਨਹੀਂ ਆਉਂਦੇ, ਅਖੇ ਜੀ ਪਹਿਲੋਂ ਖਾਲਸੇ ਬਣ ਜਾਓ ਫੇਰ ਖਾਲਿਸਤਾਨ ਬਣੂਗਾ। ਮਤਲਬ ਕਿ ਨਾ 9 ਮਣ ਤੇਲ ਇਕੱਠਾ ਹੋਵੇ ਤੇ ਨਾ ਹੀ ਰਾਧਾ ਨੱਚੇ। ਇਹ ਤਾਂ ਉਹ ਗੱਲ ਹੋ ਗਈ ਨਾ। ਪਹਿਲਾਂ ਇਹ ਸੋਚੋ ਕਿ ਮੁਸਲਮਾਨਾਂ ਦੇ ਕਿੰਨੇ ਮੁਲਕ ਨੇ? ਕੀ ਸਾਰੀ ਦੁਨੀਆ 'ਚ ਸਾਰੇ ਦੇ ਸਾਰੇ ਮੁਸਲਮਾਨ ਸ਼ਰਅ 'ਚ ਪੱਕੇ ਨੇ ਇਸਲਾਮ ਦੀ ਜਿਹੜੀ ਮਰਿਆਦਾ? ਕੀ ਅੰਗਰੇਜ਼ ਈਸਾਈ ਜਿਹੜੇ ਆ ਉਹ ਆਪਦੇ ਧਰਮ ਦੀ ਮਰਿਆਦਾ 'ਚ ਸਾਰੇ ਪੱਕੇ ਨੇ? ਇੰਨੇ ਮੁਲਕ ਨੇ ਉਹਨਾਂ ਕੋਲ। ਆ ਹਿੰਦੂ ਨੇ, ਕੀ ਸਾਰੇ ਹਿੰਦੂ ਆਪਦੇ ਧਰਮ ਦੀ ਮਰਿਆਦਾ 'ਚ ਪੱਕੇ ਨੇ? ਪੱਕੇ ਤਾਂ ਉਹ ਨਹੀਂ ਹੋ ਸਕੇ ਜਿਨ੍ਹਾਂ ਕੋਲੇ ਮੁਲਕ ਵਾ, ਰਾਜ ਭਾਗ ਆ। ਤੇ ਜਿਨ੍ਹਾਂ ਕੌਮਾਂ ਕੋਲੇ ਰਾਜ ਭਾਗ ਨਾ ਹੋਣ, ਜਿਨ੍ਹਾਂ ਦੇ ਉੱਤੇ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੋਵੇ ਕਿ ਇਹਨਾਂ ਤੋਂ ਇਹਨਾਂ ਦਾ ਧਰਮ ਛੁਡਵਾਉਣਾ ਹੈ, ਪਤਤ ਕਰਨੇ ਆ, ਉਹਨਾਂ ਦੇ ਬਾਰੇ ਇਹ ਗੱਲ ਕਹਿਣੀ ਕਿ ਫੇਰ ਖਾਲਿਸਤਾਨ ਦੀ ਗੱਲ ਕਰਿਓ, ਪਹਿਲਾਂ ਖਾਲਸੇ ਸਜੋ। ਇਹ ਤਾਂ ਇੱਕ ਟਰੈਪ ਵਾਲੀ ਗੱਲ ਹੋ ਗਈ, ਮੱਕੜ ਜਾਲ। ਫਸੇ ਰਹੋ ਇਹਦੇ, ਚੁਲਝੇ ਰਹੋ। ਨਾ 9 ਮਣ ਤੇਲ ਇਕੱਠਾ ਹੋਵੇ ਤੇ ਨਾ ਰਾਧਾ ਨੱਚੇ, ਨਾ ਪੂਰੀ ਦੀ ਪੂਰੀ ਕੌਮ ਅੰਮ੍ਰਿਤਧਾਰੀ ਹੋਵੇ, ਖਾਲਸੇ ਸਜਣ, ਤੇ ਨਾ ਤੁਸੀਂ ਖਾਲਿਸਤਾਨ ਵਾਲੇ ਪਾਸੇ ਆਵੋ। ਹੋਣਾ ਤਾਂ ਉਲਟ ਚਾਹੀਦਾ। ਮੈਂ ਆ ਸਾਚੀ ਸਾਖੀ ਪੜ੍ਹ ਰਿਹਾ ਸੀ ਸਰਦਾਰ ਕਪੂਰ ਸਿੰਘ ਜੀ ਦੀ। ਉਹ ਕਹਿੰਦੇ ਵੀ ਜਿਹੜਾ ਪਾਕਿਸਤਾਨ ਦਾ ਕਾਇਦੇ ਆਜ਼ਮ ਮੰਨਿਆ ਜਾਂਦਾ ਹੈ ਮੁਹੰਮਦ ਅਲੀ ਜਿਨਾਹ, ਮਿਸਟਰ ਜਿਨਾਹ ਕੋਈ ਬਹੁਤਾ ਪੱਕਾ ਮੁਸਲਮਾਨ ਨਹੀਂ ਸੀ। ਉਹਦਾ ਸਾਰਾ ਮੈਂ ਪੜ੍ਹ ਕੇ ਬੜਾ ਹੱਕਾ ਬੱਕਾ ਹੀ ਰਹਿ ਗਿਆ ਕਿ ਉਹ ਬਹੁਤਾ ਜ਼ਿਆਦੀਆਂ ਗੱਲਾਂ 'ਚ ਗੜਬੜੀ ਸੀ ਉਹਦੇ। ਪਰ ਮਿਸਟਰ ਜਿਨਾਹ ਜਿਹੜਾ ਸੀ, ਜਦੋਂ ਉਹਨੂੰ ਮੁਲਾਣਿਆਂ ਨੇ, ਮੁਸਲਮਾਨਾਂ ਨੇ ਕਿਹਾ ਵੀ ਤੂੰ ਐਂ ਕਰਦਾ, ਤੂੰ ਉਹ ਕਰਦਾ ਹੈ,
ਜਿਹੜੀ ਉੱਤੇ ਇਤਰਾਜ਼ ਜ਼ਾਹਿਰ ਕੀਤੇ ਇਸਲਾਮੀ ਸ਼ਰ੍ਹਾ ਅਨੁਸਾਰ, ਤਾਂ ਉਹਨੇ ਉਹਨਾਂ ਦਾ ਜਵਾਬ ਦਿੱਤਾ ਕਿ ਤੁਸੀਂ ਹੁਣ ਮੇਰੇ ਤੋਂ ਮਸਜਿਦ ਬਣਵਾਉਣੀ ਆ, ਮੈਂ ਤੁਹਾਨੂੰ ਮੁਲਕ ਲੈ ਕੇ ਦੇਣਾ, ਉਹ ਦੇ ਦੇਣਾ, ਤੁਸੀਂ ਉੱਥੇ ਜੋ ਮਰਜ਼ੀ ਕਰੀ ਚੱਲਿਓ। ਮੁਸਲਮਾਨ ਵੀ ਧੰਨ ਦੇ ਸੀ ਜਿਹੜੇ ਸਮਝ ਗਏ ਸਾਰੇ ਵੀ ਇੱਕ ਵਾਰੀ ਸਾਨੂੰ ਇਹ ਰਾਜ ਭਾਗ ਲੈ ਦੇਵੇ, ਬਾਅਦ ਚ ਅਸੀਂ ਉੱਥੇ ਜੋ ਕੁਝ ਕਰਨਾ ਕਰ ਲਾਂਗੇ। ਸੋ ਉਹ ਮਿਸਟਰ ਜਿਨਾਹ ਜਿਹੜਾ ਇੱਕ ਪੱਕਾ ਮੁਸਲਮਾਨ ਨਹੀਂ ਮੰਨਿਆ ਜਾ ਸਕਦਾ, ਉਹਨੇ ਪਾਕਿਸਤਾਨ ਬਣਾ ਕੇ ਉਹਨਾਂ ਦੇ ਹਵਾਲੇ ਕਰਤਾ। ਆਪਾਂ ਗਾਂਧੀ ਨੂੰ ਨਿੰਦੀ ਜਾਓ, ਭੰਡੀ ਜਾਓ ਵੀ ਉਹ ਨੰਗਾ ਰਹਿੰਦਾ ਸੀ, ਉਹ ਬੱਕਰੀ ਰੱਖਦਾ ਸੀ, ਉਹ ਡਾਂਗ ਜੀ ਰੱਖਦਾ ਸੀ, ਅਗਲਿਆਂ ਨੇ ਉਹਨੂੰ ਐਵੇਂ ਨਹੀਂ ਰਾਸ਼ਟਰਪਿਤਾ ਬਣਾਇਆ। ਆਪਣੇ ਟਾਈਆਂ ਕੋਟਾਂ ਵਾਲਿਆਂ ਨੇ ਆਪਾਂ ਨੂੰ ਕੀ ਦਿੱਤਾ? ਜੁੱਤੀਆਂ ਤੇ ਗੁਲਾਮੀ। ਫਿਰ ਆਪਣੇ ਵਾਲੀ ਲੀਡਰਸ਼ਿਪ ਦੇ ਨਾਲੋਂ ਤਾਂ ਉਹਨਾਂ ਦੇ ਲੀਡਰ ਹਜ਼ਾਰਾਂ ਦਰਜਾ ਚੰਗੇ ਨੇ ਜੀ। ਆਪਾਂ ਪੰਜ ਬਾਣੀਆਂ ਦੇ ਨਿਤਨੇਮੀ ਅੰਮ੍ਰਿਤ ਧਾਰੀ, ਆਪਾਂ ਜੜਾਈ ਰੱਖੋ ਫੋਟੋਆਂ ਉਹਨਾਂ ਦੀਆਂ, ਫਿਰ ਜਿਹੜੇ ਆਪਾਂ ਨੂੰ ਗੁਲਾਮੀ ਦੇ ਕੇ ਗਏ। ਸੁਖਬੀਰ ਬਾਦਲ ਨੂੰ ਕੀ ਹੋਇਆ? ਹੁਣ ਤਾਂ ਕਦੇ ਕਦੇ ਗਾਤਰਾ ਪਾਇਆ ਹੁੰਦਾ। ਸੋ ਗੱਲ ਇਹ ਨਹੀਂ ਕਿ ਗਾਤਰਾ ਕਿਰਪਾਨ ਜਾਂ ਇਹ ਸਾਰਾ ਕੁਝ ਹੋਵੇ ਤੇ ਤਾਂ ਉਹਦੇ ਮਗਰ ਲੱਗਾਂਗੇ ਜਾਂ ਤਾਂ ਖਾਲਿਸਤਾਨ ਦੀ ਗੱਲ ਹੋਊ। 1984 ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ ਅਕਾਲਗੜ੍ਹ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁਖਾ, ਭਾਈ ਬਲਜਿੰਦਰ ਸਿੰਘ ਰਾਜੂ, ਭਾਈ ਮਨਜਿੰਦਰ ਸਿੰਘ ਈਸੀ, ਹੋਰ ਬੇਅੰਤ ਜਿਹੜੇ ਕੌਮ ਦੇ ਜੁਝਾਰੂ ਸਿੰਘ ਸੀਗੇ, ਇਹਨਾਂ ਚੋਂ ਬਹੁਤਿਆਂ ਨੂੰ ਅੱਡ ਅੱਡ ਮੌਕਿਆਂ ਤੇ ਮੂੰਹ ਸਿਰ ਮਨਾਉਣਾ ਪਿਆ। ਪਰ ਜਿਹੜੀ ਉਹ ਸੇਵਾ ਕਰ ਰਹੇ ਸੀ, ਉਹ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਕਈ ਅੰਮ੍ਰਿਤ ਧਾਰੀਆਂ ਨਾਲੋਂ ਵੀ ਵਧੀਆ ਸੀ। ਇਹ ਨਹੀਂ ਕਿ ਅੰਮ੍ਰਿਤ ਦੀ ਲੋੜ ਨਹੀਂ, ਬਾਣੀ ਵਾਲੇ ਗੁਰੂ ਵਾਲੇ ਬਣਨਾ ਨਹੀਂ। ਆਪਾਂ ਨੂੰ ਪਤਾ ਜਦੋਂ ਫਾਂਸੀ ਚੜ੍ਹਨਾ ਸੀ, ਉਦੋਂ ਜਿੰਦੇ ਸੁੱਖੇ ਨੇ ਕਿਵੇਂ ਚੋਲੇ ਦਮਾਲੇ ਪਾਏ। ਮਰਿਆਦਾ ਵਿੱਚ ਪਰਪੱਕ ਹੋਣਾ ਜ਼ਰੂਰੀ ਆ, ਪਰ ਜਦੋਂ ਤੁਸੀਂ ਇਹ ਕਹਿ ਕੇ ਟਰੈਪ ਵਿੱਚ ਫਸਦੇ ਹੋ ਕਿ ਪਹਿਲਾਂ ਖਾਲਸੇ ਤਾਂ ਬਣਾ ਲਓ ਫਿਰ ਖਾਲਿਸਤਾਨ ਬਣਾ ਲਾਂਗੇ, ਇਹ ਬਹੁਤ ਜ਼ਿਆਦਾ ਇੱਕ ਉਲਝਾਉਣ ਵਾਲੀ ਗੱਲ। ਏਦਾਂ ਨਹੀਂ ਹੁੰਦਾ। ਜਿਹੜੇ ਵੀ ਸਿੱਖ ਖਾਲਿਸਤਾਨ ਲਈ ਲੜਦੇ ਐ, ਉਹਨਾਂ ਦੀਆਂ ਕਈ ਘਾਟਾਂ, ਕਈ ਕਮਜ਼ੋਰੀਆਂ, ਕਈ ਗੜਬੜਾਂ ਤਾਂ ਇਉਂ ਹੀ ਮਾਫ ਕਰ ਦਿੰਦੇ ਆ ਲੋਕ ਕਿ ਆਪਾਂ ਨੂੰ ਪਤਾ ਤਾਂ ਹੈ, ਪਰ ਇਹ ਖਾਲਿਸਤਾਨ ਲਈ ਲੜ ਰਹੇ ਆ। ਸਾਡੇ ਉਹਨਾਂ ਦਿਨਾਂ ਦੇ ਇਹ ਆਮ ਤਜਰਬੇ ਆ ਕਿ ਕਈ ਜਿਹੜੇ ਜੁਝਾਰੂ ਸੀ, ਉਹ ਜਦੋਂ ਇਕੱਠੇ ਰਹਿੰਦੇ ਸੀ, ਉਹ ਇਸ ਚੱਕਰ 'ਚ ਨਹੀਂ ਸੀ ਪੈਂਦੇ ਵੀ ਇਹ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦਾ ਕਿ ਟਕਸਾਲ ਦੀ ਨੂੰ, ਇਹ ਅਖੰਡ ਕੀਰਤਨੀ ਜਥੇ ਵਾਲਾ ਕਿ ਨਾਨਕਸਰੀਆ। ਪਤਾ ਹੀ ਸੀ ਵੀ ਜਦੋਂ ਗੋਲੀ ਚੱਲਣੀ ਆ, ਉਦੋਂ ਇੰਡੀਆ ਵਾਲਿਆਂ ਦੀ ਗੋਲੀ ਉਹ ਨਾਨਕਸਰੀਆਂ ਦੇ ਇਹਨੇ ਵੀ ਘੱਟ ਵੱਜਣੀ ਆ ਜਾਂ ਅਖੰਡ ਕੀਰਤਨੀ ਜਥੇ ਵਾਲੇ ਦੇ ਬਾਹਲੀ ਵੱਜਣੀ ਹੈ। ਜਦੋਂ ਪੁਲਿਸ ਨੇ ਫੜ ਲਿਆ, ਉਦੋਂ ਜਦੋਂ ਚੱਡੇ ਪਾੜਨੇ ਆ, ਉਦੋਂ ਇਹ ਨਹੀਂ ਕਹਿਣਾ ਵੀ ਚੱਲ ਇਹ ਤਾਂ ਅਕਾਲ ਤਖਤ ਵਾਲੀ ਮਰਿਆਦਾ ਮੰਨਦਾ, ਇਹਦੇ ਘੱਟ ਪਾੜ ਲੈਂਦੇ ਆ, ਤੇ ਜਿਹੜਾ ਟਕਸਾਲ ਵਾਲੀ ਮਰਿਆਦਾ ਮੰਨਦਾ ਉਹਦੇ ਜ਼ਿਆਦਾ ਪਾੜ ਲੈਂਦੇ। ਸੋ ਜਦੋਂ ਦੁਸ਼ਮਣ ਨਾਲ ਲੜਦੇ ਹੋਈਏ, ਉਦੋਂ ਸਾਡੇ ਸਾਂਝ ਬਣਦੀ ਆ, ਉਦੋਂ ਸਾਡੀਆਂ ਘਾਟਾਂ, ਕਮਜ਼ੋਰੀਆਂ, ਔਗਣ, ਉਹ ਸਾਰਾ ਕੁਝ ਪਿੱਛੇ ਰਹਿ ਜਾਂਦਾ। ਉਦੋਂ ਸਾਡੀ ਲੜਾਈ ਸਿੱਧੀ ਦੁਸ਼ਮਣ ਨਾਲ ਹੁੰਦੀ। ਇਸ ਮੌਕੇ ਵੀ ਜੇਕਰ ਸਾਡੀ ਲੜਾਈ ਦੁਸ਼ਮਣ ਨਾਲ ਵੱਧ ਜਾਵੇ, ਜੇ ਅਸੀਂ ਖਾਲਿਸਤਾਨ ਦਾ ਸੰਘਰਸ਼ ਭਖਾ ਸਕੀਏ, ਤਾਂ ਯਕੀਨਨ ਤੌਰ ਤੇ ਸਾਡੇ ਜਿਹੜੇ ਆ ਅੰਦਰੂਨੀ ਮਸਲੇ ਨੇ, ਇਹ ਕਿਤੇ ਲੱਭਣ ਹੀ ਨਾ। ਹੁਣ ਵਿਹਲੇ ਆ, ਹੁਣ ਕਦੇ ਕੋਈ ਮਿਸ਼ਨਰੀਆਂ ਦੀ ਗੱਲ ਚੱਲ ਪੈਂਦੀ ਆ, ਕਦੇ ਕਹਿੰਦਾ ਵੀ ਰਾਗਮਾਲਾ ਬਾਣੀ ਹੈਗੀ ਕਿ ਨਹੀਂ, ਦੂਜਾ ਕਹਿ ਦਿੰਦਾ ਪਾਸ ਖਾਣਾ ਜਾਇਜ਼ ਆ ਕਿ ਨਜਾਇਜ਼, ਤੀਜਾ ਕਹਿੰਦਾ ਹੇਮਕੁੰਟ ਸਾਹਿਬ ਸਿੱਖਾਂ ਲਈ ਠੀਕ ਆ ਜਾਂ ਗਲਤ, ਚੌਥਾ ਕਹਿ ਦਿੰਦਾ ਮੂਲ ਮੰਤਰ ਪਤਾ ਨਹੀਂ ਕਿੱਥੋਂ ਤੱਕ ਆ, ਪੰਜਵਾਂ ਕੋਈ ਹੋਰ ਆਖੇ ਜੀ ਕੇਸ ਕੀ ਕਕਾਰ ਆ ਕਿ ਕੇਸ ਕਕਾਰ ਆ। ਹੱਦ ਹੋਈ ਪਈ ਆ। ਹਜ਼ਾਰਾਂ ਹੀ ਇਹੋ ਜਿਹੇ ਨੁਕਤੇ, ਹਜ਼ਾਰਾਂ ਹੀ ਇਹੋ ਜਿਹੇ ਮਸਲੇ ਲੱਭ ਗਏ ਸਾਨੂੰ। ਖਾੜਕੂ ਲਹਿਰ ਤੋਂ ਬਾਅਦ ਸਾਡੀ ਕੌਮ ਦੇ ਵਿੱਚ ਬੇਅੰਤ ਇਹੋ ਜਿਹੇ ਸਵਾਲ ਲਿਆ ਕੇ ਸੁੱਟ ਦਿੱਤੇ ਗਏ ਨੇ, ਜਿਨ੍ਹਾਂ 'ਚ ਅਸੀਂ ਖਾਨਾ ਜੰਗੀ ਦੇ ਪੱਧਰ ਤੇ ਜਾ ਫਸੇ। ਸੋ ਜੇਕਰ ਕੌਮ ਨੇ ਅੱਗੇ ਵਧਣਾ ਤਾਂ ਇਹਨਾਂ ਚੱਕਰਾਂ ਚੋਂ ਨਿਕਲਣਾ ਪਊਗਾ ਕਿ ਜੀ ਫਲਾਨੀ ਪਾਰਟੀ ਨੂੰ ਜਿਤਾ ਲਈਏ ਤਾਂ ਗੱਲ ਬਣ ਜੂ। ਜਿਤਾ ਤੁਸੀਂ ਚਾਹੇ ਇਮਾਨਦਾਰ ਨੂੰ ਵੀ ਲਵੋ, ਕੁਝ ਨਹੀਂ ਬਣਨਾ। ਹਾਂ, ਖਾਲਿਸਤਾਨ ਦਾ ਸੰਘਰਸ਼ ਭਖਾਉਣ ਲਈ ਜੇਕਰ ਕਿਸੇ ਧਿਰ ਨੂੰ ਜਿਤਾਉਣ ਤੋਂ ਬਾਅਦ ਆਪਾਂ ਨੂੰ ਲੱਗਦਾ ਹੋਵੇ, ਫੇਰ ਗੱਲ ਆ। ਮੈਂ ਤਾਂ ਇਹ ਚਾਹੁੰਦਾ ਸਕਾਂ ਤੇ ਵੀ ਇੱਕ ਵਾਰੀ ਮਾਨ ਦਲ ਦੀ ਸਰਕਾਰ ਬਣੇ, ਮਾਨ ਸਾਹਿਬ ਮੁੱਖ ਮੰਤਰੀ ਬਣਨ, ਤੇ ਫਿਰ ਐਲਾਨ ਕਰਨ ਕਿ ਮੈਨੂੰ ਵਹਿਮ ਸੀ ਜਾਂ ਮੇਰੇ ਜਿਨ੍ਹਾਂ ਲੋਕਾਂ ਨੂੰ ਤੁਹਾਨੂੰ ਵਹਿਮ ਸੀ ਕਿ ਜੇ ਆਪਾਂ
ਮਾਨ ਦਲ ਦੀ ਸਰਕਾਰ ਬਣਾ ਦਈਏ। ਮੈਂ ਹੀ ਤੁਹਾਨੂੰ ਕਹਿ ਦਿੰਦਾ ਭਾਈ, ਸਰਕਾਰਾਂ ਸਕੂਰਾ ਬਣਾ ਕੇ ਕੁਛ ਨਹੀਂ ਖਾਲਿਸਤਾਨ ਦਾ ਵੱਧ ਸਕਦਾ। ਗੱਲ ਜਿਹੜੀ ਆ ਉਹ ਇਹ ਹੈ ਕਿ ਕੌਮ ਦਾ ਸੰਘਰਸ਼ ਜਿਹੜੀਆਂ ਗੱਲਾਂ ਨਾਲ ਅੱਗੇ ਵੱਧ ਸਕਦਾ, ਮਜ਼ਬੂਤ ਹੋ ਸਕਦਾ, ਉਹ ਸਾਰੀਆਂ ਵਧੀਆ ਨੇ। ਜਿਹੜੀਆਂ ਗੱਲਾਂ ਨਾਲ ਸਾਡੇ ਚ ਆਪਸ ਵਿੱਚ ਹੀ ਖਾਨਾ ਜੰਗੀ ਵੱਧਦੀ ਆ, ਉਹ ਮਾੜੀਆਂ ਨੇ। ਸੋ ਹਰ ਇੱਕ ਮਾਈ ਭਾਈ ਨੂੰ ਆ ਵੋਟਾਂ ਬਾਟਾਂ ਦੇ ਖਲਜਗਣ ਚੋਂ ਕੌਣ ਜਿੱਤ ਗਿਆ, ਕੌਣ ਹਾਰ ਗਿਆ, ਇਹਨੂੰ ਕੁਝ ਬਣਾਤਾ। ਹੁਣ ਤਾਂ ਤਾਕਤਾਂ ਦੇ ਜਥੇਦਾਰ ਅਗਲੇ ਮਿੰਟ ਚ ਦੀ ਲਾ ਕੇ ਉਹ ਮਾਰਦੇ ਆ। ਸੋ ਆਓ ਖਾਲਿਸਤਾਨ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ। ਜਿਹੜਾ ਵੀ ਹੈ, ਜਿਹੋ ਜਿਹਾ ਵੀ ਹੈ, ਕੀ ਖਾਂਦਾ, ਕੀ ਪਹਿਨਦਾ, ਕੀ ਨਹੀਂ ਕਰਦਾ, ਕੌਰ ਕੀ ਕਰਦਾ, ਸਭ ਕੁਝ ਮਨਜ਼ੂਰ ਆ। ਦੁਨੀਆ ਭਰ ਚ ਜਿੱਥੇ ਮਰਜ਼ੀ ਹੋਵੋ, ਖਾਲਿਸਤਾਨ ਦੀ ਹਮਾਇਤ ਕਰੋ। ਆ ਜਿਹੜਾ ਜੰਗੀ ਮਾਹੌਲ ਬਣਿਆ ਹੋਇਆ ਅਮਰੀਕਾ, ਈਰਾਨ, ਇਜ਼ਰਾਈਲ ਦਾ, ਕੀ ਪਤਾ ਇਹਦੇ ਵਿੱਚੋਂ ਕੀ ਕੁਝ ਬਣ ਜਾਣਾ। ਜੇ ਦੁਨੀਆ ਦਾ ਨਕਸ਼ਾ ਬਦਲਣਾ ਹੀ ਆ ਤਾਂ ਕੀ ਪਤਾ ਖਾਲਿਸਤਾਨ ਵੀ ਨਿਕਲ ਆਵੇ। ਆਓ ਇਸ ਪਾਸੇ ਧਿਆਨ ਦਈਏ। ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।